ਭਾਈ ਜਸਵੀਰ ਸਿੰਘ ਰੋਡੇ ਨੂੰ ਤਾਂ ਇਉਂ ਸਮਝਾਇਆ ਗਿਆ ਜਾਂ ਉਹਨਾਂ ਨੂੰ ਲੱਗਦਾ ਰਿਹਾ ਕਿ ਮੈਂ ਇੱਕ ਪੀਸ ਪ੍ਰੋਸੈਸ ਦਾ ਹਿੱਸਾ, ਪਰ ਇਹ ਇੱਕ ਟ੍ਰੈਪ ਸੀ ਜਿਹਦੇ ਰਾਹੀਂ ਜਿਸ ਸ਼ਖਸ ਨੂੰ ਅੰਦਰ ਬੈਠੇ ਨੂੰ ਸਾਰੀ ਸਿੱਖ ਕੌਮ ਨੇ ਜਥੇਦਾਰ ਥਾਪਿਆ ਹੋਵੇ ਉਹਨੂੰ ਸਟੇਟ ਦਾ ਬੰਦਾ ਦੁਨੀਆ 'ਚ ਬਦਨਾਮ ਕਰਦਾ। ਤੇ ਸਟੇਟ ਇਹੀ ਚਾਹੁੰਦੀ ਸੀ ਵੀ ਤੁਹਾਡੇ ਥਾਪੇ ਹੋਏ ਜਥੇਦਾਰ ਨੂੰ ਤੁਹਾਡੀਆਂ ਹੀ ਨਜ਼ਰਾਂ ਦੇ ਵਿੱਚ ਕਿਵੇਂ ਅਸੀਂ ਬਦਨਾਮ ਕਰਨਾ। ਗੜਬੜ ਉੱਥੇ ਹੋਈ ਕਿ ਜਿੱਦਣ ਭਾਈ ਜਸਵੀਰ ਸਿੰਘ ਰੋਡੇ ਨੂੰ ਜਹਾਜ਼ ਰਾਹੀਂ ਰਾਜਾ ਸੰਸੀ 에ਅਰਪੋਰਟ ਤੇ ਲਿਆ ਕੇ ਇੱਥੇ ਉਤਾਰਿਆ ਗਿਆ, ਉਸ ਮੌਕੇ ਸਰਕਾਰ ਨੇ ਪੂਰਾ ਇੱਕ ਤਰੀਕੇ ਨਾਲ ਪ੍ਰਭਾਵ ਹੀ ਇਹ ਸਿਰ ਦਿੱਤਾ ਕਿ ਇਹ ਤੁਹਾਡਾ ਜਥੇਦਾਰ ਜ਼ਰੂਰ ਹੋ ਸਕਦਾ, ਤੁਸੀਂ ਇਹ ਤੇ ਜੋ ਮਰਜ਼ੀ ਮਾਣ ਕਰੋ, ਇਹ ਭਿੰਡਰਾਂ ਵਾਲੇ ਸੰਤਾਂ ਦੇ ਪਰਿਵਾਰ ਚੋਂ ਵੀ ਆ, ਸਾਰਾ ਕੁਝ ਹੀ ਠੀਕ ਆ, ਪਰ ਹੈ ਤਾਂ ਇਹ ਸਾਡੇ ਹਿਸਾਬ ਨਾਲ ਚੱਲਣ ਵਾਲਾ ਬੰਦਾ। ਆਪਣੇ ਵੱਲੋਂ ਭਾਈ ਜਸਵੀਰ ਸਿੰਘ ਰੋਡੇ ਜਾਂ ਉਹਨਾਂ ਦੀ ਧਿਰ ਇਹ ਸਮਝਦੀ ਹੋ ਸਕਦੀ ਆ ਕਿ ਅਸੀਂ ਤਾਂ ਪੰਜਾਬ ਦੇ ਮਸਲੇ ਨੂੰ, ਕੌਮ ਦੇ ਇਸ ਮਸਲੇ ਨੂੰ ਹੱਲ ਕਰਨ ਵਾਲੇ ਪਾਸੇ ਵੱਲ ਤੁਰੇ ਹੋਏ, ਪਰ ਉਹ ਸਟੇਟ ਜਿਹੜੀ ਸੀ ਉਹ ਚਾਹੁੰਦੀ ਸੀ ਕਿ ਇਸ ਬੰਦੇ ਨੂੰ ਉੱਥੇ ਲਿਆ ਕੇ ਖੜਾ ਕਰ ਦੋ ਕਿ ਖਾੜਕੂਏ ਨੂੰ ਗੋਲੀਆਂ ਮਾਰ ਦੇਣ ਤੇ ਇਹ ਫਿਰ ਲੋਕਾਂ 'ਚ ਜਾਵੇ ਵੀ ਇਹ ਤਾਂ ਸੰਤ ਭਿੰਡਰਾਂ ਵਾਲਿਆਂ ਦੇ ਪਰਿਵਾਰ ਨੂੰ ਨਹੀਂ ਬਖਸ਼ਦੇ। ਅੱਜ ਸਾਡੀ ਕੌਮ ਆਜ਼ਾਦੀ ਦੀ ਲੜਾਈ ਲੜ ਰਹੀ ਹੈ ਤੇ ਸਾਡੇ ਵਿੱਚ ਇੱਕ ਉਹੀ ਬਿਮਾਰੀ ਚੱਲ ਪਈ ਵੀ ਹਰੇਕ ਬੰਦੇ ਨੂੰ ਆਪਾਂ ਕਹਿੰਦੇ ਏਜੰਸੀਆਂ ਦਾ ਬੰਦਾ, ਆਪਾਂ ਕਦੇ ਕਿਸੇ ਨੂੰ ਕਹਿ ਦਿੰਦੇ ਆ ਜੀ ਇਹ RSS ਦਾ, ਕਦੇ ਕਿਸੇ ਤੇ ਮੋਹਰ ਲਾ ਦਿੰਦੇ ਆ। ਪਰ ਇਹ ਗੱਲ ਜਿਹੜੇ ਬੰਦੇ ਕੌਮ ਦੇ ਸੰਘਰਸ਼ ਦੇ ਸੇਵਾਦਾਰ, ਉਹਨਾਂ ਨੂੰ ਜ਼ਰੂਰ ਇਸ ਗੱਲ ਦੇ ਪ੍ਰਤੀ ਹੋਣਾ ਚਾਹੀਦਾ ਕਿ ਸਾਨੂੰ ਕੋਈ ਝੂਠੇ ਇਲਜ਼ਾਮ ਲਾਵੇ ਤਾਂ ਕੋਈ ਗੱਲ ਨਹੀਂ, ਪਰ ਕਿਤੇ ਅਸੀਂ ਟ੍ਰੈਪਡ ਹੋ ਨਾ ਜਾਈਏ, ਕਿਉਂਕਿ ਸਾਡੇ ਵਿੱਚ ਜਿਹੜੇ ਕੈਟ ਟਾਊਟ ਜਾਂ ਏਜੰਸੀਆਂ ਦੇ ਬੰਦੇ ਹੋਣਗੇ, ਹੁਣ ਮਲੋਆ ਕਿਸ਼ਨ ਧਾਰ ਵਰਗੇ ਤਾਂ ਆਉਣੇ ਨਹੀਂ, ਮਤਲਬ ਉਹ ਤਾਂ ਇੱਕ ਲੰਘ ਗਿਆ ਟਾਈਮ। ਅੱਜ ਤਾਂ ਜਿਹੜਾ ਬੰਦਾ ਕਿਸੇ ਖਾੜਕੂ ਖਾਲਿਸਤਾਨੀ ਪੰਥਕ ਕੌਮ ਪ੍ਰਸਤ ਜਥੇਬੰਦੀ ਜਾਂ ਸ਼ਖਸੀਅਤ ਨੂੰ ਟ੍ਰੈਪਡ ਕਰਨਾ ਚਾਹੁੰਦਾ ਹੋ, ਉਹ ਤਾਂ ਖਾਲਿਸਤਾਨੀ ਪੱਗ ਵੀ ਬੰਨੂ, ਬਾਣੀ ਤੇ ਬਾਣੇ ਨਾਲ ਵੀ ਜੁੜ ਕੇ ਦਿਖਾਊ, ਉਹ ਤਾਂ ਤੁਹਾਡਾ ਬੰਦਾ ਤੁਹਾਡੇ ਵਰਗਾ ਬਣ ਕੇ ਤੁਹਾਡੇ ਵਿੱਚ ਵਿਸ਼ੂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਸੂਰਤ ਸਿੰਘ ਜੀ ਖਾਲਸਾ ਚੜ੍ਹਾਈ ਕਰ ਗਏ ਲੁਧਿਆਣੇ ਦੇ ਕੋਲ, ਬਾਰ-ਬਾਰ ਉਹਨਾਂ ਦਾ ਪਿੰਡ ਹਸਨਪੁਰ ਵਾ। ਸਿੱਖ ਸੰਘਰਸ਼ ਦੇ ਵਿੱਚ ਉਹਨਾਂ ਦਾ ਇੱਕ ਬੜਾ ਸੋਹਣਾ ਯੋਗਦਾਨ ਰਿਹਾ। ਉਹਨਾਂ ਨੇ ਆਪਦੀਆਂ ਸਾਰੀਆਂ ਧੀਆਂ ਸਿੱਖ ਕੌਮ ਦੀ ਸੇਵਾ ਵਿੱਚ ਸਰਗਰਮ ਸਿੱਖ ਨੌਜਵਾਨਾਂ ਦੇ ਨਾਲ ਹੀ ਵਿਆਹੀਆਂ ਤੇ ਇੱਕ ਵਕਤ 1984 ਤੋਂ ਜਿਹੜਾ ਬਾਅਦ ਦਾ, ਜਦੋਂ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਸਿੱਖ ਮਾਨਸਿਕਤਾ ਬਹੁਤ ਝੰਜੋੜੀ ਗਈ ਸੀ, ਉਸ ਮੌਕੇ ਬਾਪੂ ਸੂਰਤ ਸਿੰਘ ਜਿਹੜੇ ਆ ਆਪਣੇ ਸਰਕਾਰੀ ਨੌਕਰੀ ਕਰਦੇ ਸੀ, ਟੀਚਰ ਸੀ, ਮਾਸਟਰ ਸੀ, ਉਹਦੇ ਤੋਂ ਅਸਤੀਫਾ ਦੇ ਕੇ ਫਿਰ ਉਹ ਪੰਥਕ ਪੈੜ ਵਿੱਚ ਜਦੋਂ ਆਏ ਨੇ ਤਾਂ ਉਹਨਾਂ ਨੇ ਬਾਬਾ ਜੋਗਿੰਦਰ ਸਿੰਘ ਵਾਲੇ ਅਕਾਲੀ ਦਲ ਦੀ ਬਹੁਤ ਸੇਵਾ ਕੀਤੀ। ਇੱਥੇ ਜਿਹੜਾ ਦਫ਼ਤਰ ਸੀਗਾ ਦਰਬਾਰ ਸਾਹਿਬ ਕੰਪਲੈਕਸ ਵਿੱਚ, ਉਹਦੇ ਵਿੱਚ ਜਿਹੜੀ ਫੈਡਰੇਸ਼ਨ ਵਾਲੀ ਸਰਗਰਮੀ ਸੀ ਉਹ ਵੀ ਉੱਥੋਂ ਹੀ ਚੱਲਦੀ ਸੀ ਤੇ ਬਾਪੂ ਸੂਰਤ ਸਿੰਘ ਦੀਆਂ ਬਹੁਤ ਸਾਰੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਉਸ ਵੇਲੇ ਦੇ ਸਿੱਖ ਜੁਝਾਰੂ ਨੌਜਵਾਨਾਂ ਦੇ ਨਾਲ, ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਤੇ ਹੋਰਾਂ ਦੇ ਨਾਲ ਅਕਸਰ ਆਪਾਂ ਦੇਖਦੇ ਹਾਂ। ਤੇ ਬਾਪੂ ਸੂਰਤ ਸਿੰਘ ਨੂੰ ਕਈ ਵਾਰ ਪੁਲਿਸ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਜਾਂ ਇਧਰੋਂ ਉਧਰੋਂ ਗ੍ਰਿਫਤਾਰ ਕੀਤਾ। ਇਹ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਇੱਕ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਰਿਵਾਰ ਪ੍ਰਤੀ ਬਹੁਤ ਜ਼ਿਆਦਾ ਪਿਆਰ ਸਤਿਕਾਰ ਸੀਗਾ, ਜਿਹਦੇ ਕਰਕੇ ਉਹ ਬਾਬਾ ਜੋਗਿੰਦਰ ਸਿੰਘ ਦੇ ਵਾਂਗ ਹੀ ਬਾਅਦ ਵਿੱਚ ਭਾਈ ਜਸਵੀਰ ਸਿੰਘ ਰੋਡੇ ਦੇ ਹਮਾਇਤੀ ਬਣ ਕੇ ਜੋ 1988 ਵਿੱਚ ਜਥੇਦਾਰ ਦੀ ਪੋਸਟ ਉੱਤੇ ਬਹਿ ਕੇ ਸੇਵਾ ਕਰਨ ਲੱਗੇ, ਉਹਨਾਂ ਦੀ ਹਮਾਇਤ ਵਿੱਚ ਵੀ ਉਵੇਂ ਡਟੇ ਰਹੇ। ਇੱਥੋਂ ਆ ਕੇ ਥੋੜੀ ਜਿਹੀ ਕਹਾਣੀ ਜਿਹੜੀ ਆ ਉਹ ਮੈਨੂੰ ਪਤਾ ਕਿ ਸਾਡੇ ਬਹੁਤ ਸਾਰੇ ਭਰਾਵਾਂ ਨੂੰ ਸ਼ਾਇਦ ਚੰਗੀ ਨਾ ਲੱਗੇ, ਪਰ ਸੱਚੀ ਗੱਲ ਮੈਂ ਦੱਸਣ ਤੋਂ ਝੁਕਾਂਗਾ ਨਹੀਂ, ਰੁਕਾਂਗਾ ਨਹੀਂ। ਬਹੁਤ ਸਾਰੇ ਭਰਾਵਾਂ ਨੂੰ ਉਸ ਵੇਲੇ ਵੀ ਇਸ ਗੱਲ ਦਾ ਦੁੱਖ ਲੱਗਦਾ ਸੀ ਤੇ ਅੱਜ ਵੀ ਇਸ ਗੱਲ ਤੋਂ ਉਹ ਥੋੜੀ ਜਿਹੀ ਤਕਲੀਫ ਮੰਨਦੇ ਆ ਕਿ ਖਾਲਸਾ ਪੰਥ ਨੇ, ਸਿੱਖ ਜਗਤ ਨੇ ਜਿਹੜਾ ਸਰਬੱਤ ਖਾਲਸਾ 1986 ਦਾ ਕੀਤਾ, ਉੱਥੇ ਭਾਈ ਜਸਵੀਰ ਸਿੰਘ ਰੋਡੇ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਭਤੀਜਾ ਹੋਣ ਕਰਕੇ ਤੇ ISYF
ਜਿਹੜੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਸੀਗੀ ਉਹਦੇ ਮੁਖੀ ਹੋਣ ਦੇ ਨਾਤੇ ਤੇ ਕੌਮ ਦੀ ਇੱਕ ਵਧੀਆ ਸ਼ਖਸੀਅਤ ਮੰਨ ਕੇ ਉਹਨਾਂ ਨੂੰ ਜੇਲ੍ਹ 'ਚ ਬੈਠਿਆਂ ਨੂੰ, ਕਿਉਂਕਿ ਉਹਨਾਂ ਨੂੰ ਸਟੇਟ ਨੇ ਫੜ ਲਿਆ ਸੀਗਾ ਤੇ ਇੱਥੇ ਜੇਲ੍ਹ 'ਚ ਬੰਦ ਕੀਤਾ ਹੋਇਆ ਸੀ ਇੰਡੀਆ ਦੀ, ਤੇ ਇੱਥੇ ਉਹਨਾਂ ਨੂੰ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਲਾਇਆ ਗਿਆ ਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਥਾਪਿਆ ਗਿਆ। ਭਾਈ ਜਸਵੀਰ ਸਿੰਘ ਰੋਡੇ ਨੂੰ ਜੇਲ੍ਹ ਦੇ ਵਿੱਚ ਮਲੋਆ ਕ੍ਰਿਸ਼ਨਧਰ, ਜਿਹਨੇ ਬਾਅਦ ਵਿੱਚ ਓਪਨ ਸੀਕਰਟ ਖੁੱਲੇ ਭੇਦ ਕਿਤਾਬ ਲਿਖੀ, IB ਦਾ ਅਫਸਰ ਸੀਗਾ, ਤੇ ਕੁਝ ਹੋਰ ਇਹੋ ਜਿਹੇ ਸਿਸਟਮ ਦਾ, ਇੰਡੀਅਨ ਸਟੇਟ ਸਿਸਟਮ ਦਾ, ਨਿਜ਼ਾਮ ਦਾ, ਡੀਪ ਸਟੇਟ ਦਾ ਜਿਹੜੇ ਕਲਪੁਰਜੇ ਸੀ ਹਿੱਸਾ ਸੀ, ਉਹ ਜੇਲ੍ਹ ਵਿੱਚ ਮਿਲਦੇ ਗਿਲਦੇ ਰਹੇ ਤੇ ਉਹਨਾਂ ਨੇ ਭਾਈ ਜਸਵੀਰ ਸਿੰਘ ਰੋਡੇ ਨਾਲ ਗੱਲਬਾਤ ਕਰਦਿਆਂ ਕਰਾਉਂਦਿਆਂ ਉਹਨਾਂ ਨੂੰ ਕੁਛ ਆਪਦੀਆਂ ਗੱਲਾਂ ਬਾਤਾਂ ਦੇ ਵਿੱਚ ਉਲਝਾ ਲਿਆ, ਜਾਂ ਇਉਂ ਕਹਿ ਲਓ ਕਿ ਭਾਈ ਜਸਵੀਰ ਸਿੰਘ ਰੋਡੇ ਉਹਨਾਂ ਦੇ ਟਰੈਪ ਵਿੱਚ ਆ ਗਏ। ਹੁਣ ਜਦੋਂ ਭਾਈ ਜਸਵੀਰ ਸਿੰਘ ਰੋਡੇ ਅੰਦਰ ਬੈਠੇ ਆ ਤੇ ਸਰਬੱਤ ਖਾਲਸਾ ਵਿੱਚ ਜਥੇਦਾਰ ਥਾਪੇ ਗਏ ਆ, ਉਹਨਾਂ ਨੂੰ ਜਦੋਂ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਇੰਡੀਅਨ ਸਟੇਟ ਦੇ ਜਿਹੜੇ ਪੁਰਜੇ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਪ੍ਰਪੋਜ਼ਲਸ ਦਿੱਤੀਆਂ ਕਿ ਦੇਖੋ ਜੀ ਭਿੰਡਰਾਂ ਵਾਲੇ ਸੰਤਾਂ ਨੇ ਲੜਾਈ ਲੜੀ, ਚਲੋ ਮੰਨ ਲਿਆ ਵੀ ਸਟੇਟ ਤੋਂ ਗਲਤੀ ਹੋਈ, ਦੇਖੋ ਜੀ ਤੁਸੀਂ ਇੰਦਰਾ ਮਾਰ ਲਈ, ਵੈਦਿਆ ਮਾਰ ਲਿਆ, ਹੋਰ ਬਹੁਤ ਸਾਰੇ ਬੰਦੇ ਮਾਰ ਲਏ, ਹੁਣ ਇਹ ਗੱਲ ਦਾ ਕਿਸੇ ਤਰੀਕੇ ਨਾਲ ਰਾਜੀਨਾਮਾ ਤਣ ਪੱਤਣ ਲੱਗੇ, ਗੱਲ ਨਿਬੇੜਾ ਕਰੀ। ਪਹਿਲਾਂ ਸਟੇਟ ਨੇ ਰਵਾਇਤੀ ਅਕਾਲੀ ਲੀਡਰਸ਼ਿਪ ਰਾਹੀਂ ਹਰਚੰਦ ਸਿੰਘ ਲੌਂਗੋਵਾਲ ਰਾਹੀਂ ਰਾਜੀਨਾਮਾ ਕਰਕੇ ਦੇਖ ਲਿਆ ਤੇ ਅਕਾਲੀ ਸਰਕਾਰ ਵੀ ਬਣਾ ਕੇ ਦੇਖ ਲਈ ਬਰਨਾਲੇ ਵਾਲੀ, ਸ਼ਾਂਤੀ ਨਹੀਂ ਹੋਈ, ਤੋਂ ਹੁਣ ਤੁਸੀਂ ਸਾਨੂੰ ਮੂਹਰੇ ਲੱਗੋ ਤੇ ਇਹ ਜਿਹੜਾ ਪੰਜਾਬ ਦੇ ਵਿੱਚ ਤੁਹਾਨੂੰ ਖਾੜਕੂ ਧਿਰਾਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਪਰਿਵਾਰ ਚੋਂ ਹੋਣ ਕਰਕੇ ਤੁਹਾਡੀ ਗੱਲ ਨਹੀਂ ਮੋੜਨਗੇ, ਤੇ ਤੁਸੀਂ ਇਸ ਲੜਾਈ ਦਾ ਕੋਈ ਜਿਹੜਾ ਪੀਸ ਪ੍ਰੋਸੈਸ ਆ ਉਹਦੇ ਵਿੱਚ ਆ ਜਾਓ। ਹੁਣ ਭਾਈ ਜਸਵੀਰ ਸਿੰਘ ਰੋਡੇ ਨੂੰ ਤਾਂ ਇਉਂ ਸਮਝਾਇਆ ਗਿਆ ਜਾਂ ਉਹਨਾਂ ਨੂੰ ਲੱਗਦਾ ਰਿਹਾ ਕਿ ਮੈਂ ਇੱਕ ਪੀਸ ਪ੍ਰੋਸੈਸ ਦਾ ਹਿੱਸਾ ਹਾਂ, ਪਰ ਇਹ ਇੱਕ ਟਰੈਪ ਸੀ ਜਿਹਦੇ ਰਾਹੀਂ ਜਿਸ ਸ਼ਖਸ ਨੂੰ ਅੰਦਰ ਬੈਠੇ ਨੂੰ ਸਾਰੀ ਸਿੱਖ ਕੌਮ ਨੇ ਜਥੇਦਾਰ ਥਾਪਿਆ ਹੋਵੇ, ਉਹਨੂੰ ਸਟੇਟ ਦਾ ਬੰਦਾ ਦੁਨੀਆ 'ਚ ਬਦਨਾਮ ਕਰਦਾ। ਕਿਉਂਕਿ ਆਪਣੀ ਕੌਮ ਦੇ ਵਿੱਚ ਤਾਂ ਇਹ ਆ ਵੀ ਜਿਹੜਾ ਇੰਡੀਅਨ ਸਟੇਟ ਨਾਲ ਰਲ ਮਿਲ ਕੇ ਚੱਲਦਾ ਉਹ ਪਸੰਦ ਨਹੀਂ ਕੀਤਾ ਜਾਂਦਾ, ਤੇ ਸਟੇਟ ਇਹੀ ਚਾਹੁੰਦੀ ਸੀ ਵੀ ਤੁਹਾਡੇ ਥਾਪੇ ਹੋਏ ਜਥੇਦਾਰ ਨੂੰ ਤੁਹਾਡੀਆਂ ਹੀ ਨਜ਼ਰਾਂ ਦੇ ਵਿੱਚ ਕਿਵੇਂ ਅਸੀਂ ਬਦਨਾਮ ਕਰਨਾ। ਸੋ ਉਹਨਾਂ ਨੇ ਭਾਈ ਜਸਵੀਰ ਸਿੰਘ ਰੋਡੇ ਲਈ ਇਹੋ ਜਿਹੇ ਹਾਲਾਤ ਬਣਾ ਦਿੱਤੇ ਕਿ ਇੱਕ ਪਾਸੇ ਤਾਂ ਉਹ ਜਿਹੜੇ ਬਾਕੀ ਚਾਰ ਜਥੇਦਾਰ ਸੀ ਜਾਂ ਹੋਰ ਸਿੰਘ ਸੀਗੇ, ਸਿੰਘ ਸਾਹਿਬਾਨ ਥਾਪੇ, ਉਹਨਾਂ ਨੂੰ ਵੀ ਇਕੱਠੇ ਕਰਤਾ, ਕਿਉਂਕਿ ਭਾਈ ਸਾਹਿਬ ਨੇ ਕਹਿਤਾ ਸੀਗਾ ਵੀ ਮੇਰੇ ਕੋਲ ਇੱਥੇ ਉਹਨਾਂ ਨੂੰ ਲਿਆਓ ਫੇਰ ਹੀ ਕੋਈ ਗੱਲ। ਸੋ ਸਾਰਿਆਂ ਨੇ ਰਲ ਮਿਲ ਕੇ ਇਸ ਗੱਲ ਦੇ ਉੱਤੇ ਕਹਿਤਾ ਵੀ ਦੇਖੋ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਅਸੀਂ ਸਾਰੇ ਮਸਲੇ ਹੱਲ ਕਰਨ ਸਮਰੱਥ ਹਾਂ, ਅਸੀਂ ਤੁਹਾਡੇ ਅਤੇ ਲੜ ਰਹੇ ਜੁਝਾਰੂਆਂ ਦੇ ਵਿਚਾਲੇ ਪੁਲ ਬਣਨ ਦਾ ਕੰਮ ਜਿਹੜਾ ਹੈਗਾ ਉਹ ਕਰ ਸਕਦੇ ਹਾਂ। ਰਾਜੀਨਾਮਾ ਫੈਸਲਾ ਜਿਹੜਾ ਹੈਗਾ ਉਹ ਤਾਂ ਉਹਨਾਂ ਨੇ ਕਰਨਾ ਜਿਹੜੇ ਹੁਣ ਹੱਥਾਂ 'ਚ ਹਥਿਆਰ ਲੈ ਕੇ ਸਿਰਾਂ ਤੇ ਖੱਫੜ ਬੰਨ੍ਹ ਕੇ ਕੌਮ ਦੀ ਲੜਾਈ ਲੜ ਰਹੇ ਨੇ। ਇੱਥੋਂ ਤੱਕ ਗੱਲ ਕੋਈ ਮਾੜੀ ਨਹੀਂ ਹੈਗੀ, ਇਹ ਗੱਲ ਹੀ ਜੱਚਦੀ ਸੀ। ਗੜਬੜ ਉੱਥੇ ਹੋਈ ਕਿ ਜਿੱਦਣ ਭਾਈ ਜਸਵੀਰ ਸਿੰਘ ਰੋਡੇ ਨੂੰ ਜਹਾਜ਼ ਰਾਹੀਂ ਰਾਜਾ ਸਾਂਸੀ 에ਅਰਪੋਰਟ ਤੇ ਲਿਆ ਕੇ ਇੱਥੇ ਉਤਾਰਿਆ ਗਿਆ, ਉਸ ਮੌਕੇ ਸਰਕਾਰ ਨੇ ਪੂਰਾ ਇੱਕ ਤਰੀਕੇ ਨਾਲ ਪ੍ਰਭਾਵ ਹੀ ਇਹ ਸਿਰਜਤਾ ਕਿ ਇਹ ਤੁਹਾਡਾ ਜਥੇਦਾਰ ਜ਼ਰੂਰ ਹੋ ਸਕਦਾ, ਤੁਸੀਂ ਇਹ ਤੇ ਜੋ ਮਰਜ਼ੀ ਮਾਣ ਕਰੋ, ਇਹ ਭਿੰਡਰਾਂ ਵਾਲੇ ਸੰਤਾਂ ਦੇ ਪਰਿਵਾਰ ਚੋਂ ਵੀ ਆ, ਸਾਰਾ ਕੁਝ ਹੀ ਠੀਕ ਆ, ਪਰ ਹੈ ਤਾਂ ਇਹ ਸਾਡੇ ਹਿਸਾਬ ਨਾਲ ਚੱਲਣ ਵਾਲਾ ਬੰਦਾ। ਸਟੇਟ ਨੇ ਪੂਰੀ ਇੱਕ ਪਲੈਨਿੰਗ ਦੇ ਤਹਿਤ ਇਹ ਸੁਨੇਹਾ ਨਾਲ ਦੀ ਨਾਲ ਹੀ ਮਤਲਬ ਛੱਡ ਦਿੱਤਾ, ਜਿਹੜਾ ਕਿ ਜਿੱਦਣ ਭਾਈ ਜਸਵੀਰ ਸਿੰਘ ਰੋਡੇ ਜੇਲ੍ਹ ਤੋਂ ਰਿਹਾ ਹੋ ਕੇ ਦਰਬਾਰ ਸਾਹਿਬ ਪਹੁੰਚੇ ਆ, 24 ਘੰਟਿਆਂ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ ਸੀ ਵੀ ਇਹ ਤਾਂ ਜੀ ਹੁਣ ਸਟੇਟ ਦੇ ਹਿਸਾਬ ਨਾਲ ਹੀ ਚੱਲਣ। ਪਰ
ਇਹਦੇ ਬਾਰੇ ਦੋ ਤਰ੍ਹਾਂ ਦੀ ਰਾਏ ਬਣ ਗਈ। ਬਹੁਤ ਸਾਰੇ ਜਿਹੜੇ ਇਹੋ ਜਿਹੇ ਬੰਦੇ ਸੀਗੇ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੇ ਪਰਿਵਾਰ ਪ੍ਰਤੀ ਜਾਂ ਭਾਈ ਜਸਵੀਰ ਸਿੰਘ ਰੋਡੇ ਪ੍ਰਤੀ ਬਹੁਤ ਜ਼ਿਆਦਾ ਉਹਨਾਂ ਦੀ ਦ੍ਰਿੜਤਾ ਸੀਗੀ। ਉਹਨਾਂ ਵਿੱਚੋਂ ਹੀ ਇਹ ਬਾਬਾ ਸੂਰਤ ਸਿੰਘ ਖਾਲਸਾ ਜਾਂ ਹੋਰ ਬਹੁਤ ਸਾਰੇ ਬੰਦੇ ਆ, ਬਾਬਾ ਆਪਣੇ ਭਾਈ ਗੁਰਦੀਪ ਸਿੰਘ ਬਠਿੰਡਾ ਜਿਹੜੇ ਇਸ ਟਾਈਮ ਵੀ ਐਕਟਿਵ ਨੇ, ਇਹਨਾਂ ਬਹੁਤ ਸਾਰਿਆਂ ਸਿੱਖਾਂ ਦੇ ਬਾਰੇ ਉਸ ਮੌਕੇ ਇਹ ਸੀ ਕਿ ਇਹ ਭਾਈ ਜਸਵੀਰ ਸਿੰਘ ਰੋਡੇ ਨੂੰ ਪੰਥ ਵਿੱਚ ਪ੍ਰਵਾਨਿਤ ਕਰਾਉਣ ਲਈ ਪੂਰਾ ਯੋਗਦਾਨ ਜਿਹੜਾ ਹੈਗਾ ਇਹ ਪਾ ਰਹੇ ਆ, ਔਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਇਹਨਾਂ ਨੇ ਬਹੁਤ ਸਾਰੀ ਇਹਨਾਂ ਨੂੰ ਆਲੋਚਨਾ, ਕਿਉਂਕਿ ਜਿਹੜੀਆਂ ਧਿਰਾਂ ਜਾਂ ਜਿਹੜੇ ਧੜੇ ਜਾਂ ਜਿਹੜੀਆਂ ਸ਼ਖਸੀਅਤਾਂ ਖਾਸ ਤੌਰ ਤੇ ਜੁਝਾਰੂ ਜਥੇਬੰਦੀਆਂ ਦੇ ਵਿੱਚ ਭਾਈ ਜਸਵੀਰ ਸਿੰਘ ਰੋਡੇ ਦੇ ਪ੍ਰਤੀ ਜਦੋਂ ਇਹ ਅਪ੍ਰੈਲ ਵਿਸਾਖੀ ਵਾਲੇ ਦਿਨ ਜਿਹੜਾ ਦਮਦਮਾ ਸਾਹਿਬ ਹੁੰਦਾ ਆਪਣੇ ਸਮਾਗਮ, ਉੱਥੇ ਤਾਂ ਫਿਰ ਪੂਰੀ ਹੋਈ ਗੱਲ ਜਿਹੜੀ ਸੀਗੀ ਉਹ ਇੱਕ ਤਰੀਕੇ ਨਾਲ ਉਲਝ ਗਈ, ਕਿਉਂਕਿ ਜੋ ਕੁਝ ਖਾੜਕੂ ਧਿਰਾਂ ਚਾਹੁੰਦੀਆਂ ਸੀ ਭਾਈ ਜਸਵੀਰ ਸਿੰਘ ਰੋਡੇ ਉਹ ਗੱਲ ਕਹਿ ਨਹੀਂ ਸੀ ਸਕਦੇ, ਤੇ ਜੇ ਗੱਲ ਕੋਈ ਰਹਿੰਦੀ ਸੀ ਕਸਰ ਉਹ ਇਸ ਗੱਲ ਨਾਲ ਪੂਰੀ ਹੋ ਗਈ ਵੀ ਉਥੋਂ ਉਸ ਸਮਾਗਮ ਤੋਂ ਵਿਸਾਖੀ ਵਾਲੇ ਤੋਂ 14 ਅਪ੍ਰੈਲ ਨੂੰ ਵਿਸਾਖੀ ਸੀਗੀ ਉੱਥੇ 13 ਅਪ੍ਰੈਲ ਨੂੰ, ਤੇ ਉਹ ਸਾਡੇ ਮੁੱਲਾਂਪੁਰ ਦਾਖੇ ਦੇ ਨਾਲ ਪਿੰਡ ਪੈਂਦਾ ਜਾਂਗਪੁਰ, ਇੱਥੇ ਇੱਕ ਘਰ ਦੇ ਵਿੱਚੋਂ ਭਾਈ ਗੁਰਜੀਤ ਸਿੰਘ ਜਿਹੜੇ ਫੈਡਰੇਸ਼ਨ ਦੇ ਪ੍ਰਧਾਨ ਸੀਗੇ, ਜਿਹੜੇ ਸੰਤ ਭਿੰਡਰਾਂ ਵਾਲਿਆਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਹੋਇਆ, ਆਨੰਦ ਕਾਰਜ ਹੋਇਆ ਹੈ, ਜਾਣੀ ਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਉਹ ਜਵਾਈ ਦੇ ਥਾਂ ਤੇ ਲੱਗਦੇ, ਉਹਨਾਂ ਦੀ ਜਾਂਗਪੁਰ ਤੋਂ ਗ੍ਰਿਫਤਾਰੀ ਹੋ ਗਈ। ਉਹ ਗ੍ਰਿਫਤਾਰੀ ਤੇ ਉਹਨਾਂ ਦੀ ਰਿਹਾਈ, ਕਿਉਂਕਿ ਚਾਹੇ ਕੋਈ ਵੀ ਹੋਵੇ ਆਪਦੇ ਪਰਿਵਾਰ ਦੇ ਰਿਸ਼ਤੇਦਾਰ ਦੀ ਬਚਾਅ ਦੇ ਲਈ ਤਾਂ ਉਹ ਕੁਛ ਕਰੇਗਾ ਹੀ। ਉਸ ਮੌਕੇ ਭਾਈ ਜਸਵੀਰ ਸਿੰਘ ਰੋਡੇ ਜਿਹੜੇ ਕਿ ਪਹਿਲਾਂ ਹੀ ਬਹੁਤ ਸਾਰੇ ਕਾਰਨਾਂ ਕਰਕੇ ਸ਼ੱਕੀ ਜੇ ਬਦਨਾਮ ਜੇ ਕੀਤੇ ਪਏ ਸੀ ਸਟੇਟ ਨੇ, ਉਹਨਾਂ ਨੂੰ ਇਸ ਭਾਈ ਗੁਰਜੀਤ ਸਿੰਘ ਵਾਲੀ ਰਿਹਾਈ ਤੋਂ ਬਾਅਦ ਤੇ ਖਾਸ ਤੌਰ ਦੇ ਉੱਤੇ ਮਈ ਮਹੀਨੇ ਦੇ ਵਿੱਚ ਆਪਰੇਸ਼ਨ ਬਲੈਕ ਥੰਡਰ ਜਦੋਂ ਹੁੰਦਾ, ਹੁਣ ਇਹਦੇ ਬਾਰੇ ਦੋ ਕਿਤਾਬਾਂ ਜਿਹੜੀਆਂ ਨੇ ਉਹ ਪਬਲਿਕ ਦੇ ਵਿੱਚ ਆ ਚੁੱਕੀਆਂ ਨੇ। ਇੱਕ ਓਪਨ ਸੀਕ੍ਰੇਟ ਜਿਹੜੀ IB ਦੇ ਡਾਇਰੈਕਟਰ ਨੇ ਲਿਖੀ ਹੈ, ਦੂਜੀ ਜਿਹੜੀ ਕਿਤਾਬ ਆ ਉਹ ਹਰਦੀਪ ਸਿੰਘ ਡਿਬਡਵਾ ਜਿਨ੍ਹਾਂ ਦੇ ਬੇਟੇ ਨੂੰ ਪੋਤੇ ਨੂੰ ਆਪਾਂ ਨੂੰ ਪਤਾ ਕਿ ਉਹ ਜਿਹੜਾ 26 ਜਨਵਰੀ ਨੂੰ ਪਿੱਛੇ ਉਦੋਂ ਜਦੋਂ ਦੀਪ ਸਿੱਧੂ ਵਾਲਾ ਸਾਰਾ ਪ੍ਰਕਰਣ ਕਿਸਾਨ ਸੰਘਰਸ਼ ਮੌਕੇ ਹੋਇਆ ਉੱਥੇ ਉਹ ਸ਼ਹੀਦ ਹੋ ਗਿਆ ਸੀ ਨੌਜਵਾਨ। ਹਰਦੀਪ ਸਿੰਘ ਡਿਬਡਵਾ ਜਵਾਨੀ ਪਹਿਰੇ ਪਰਿਵਾਰ ਨੂੰ, ਪੰਥ ਨੂੰ, ਕੌਮ ਨੂੰ ਸਮਰਪਿਤ ਹੋ ਕੇ ਭਾਈ ਜਸਵੀਰ ਸਿੰਘ ਰੋਡੇ ਦੇ PA ਦੇ ਤੌਰ ਤੇ ਇੱਥੇ ਸਰਗਰਮ ਰਿਹਾ। ਉਹਨੇ ਵੀ ਇੱਕ ਕਿਤਾਬ ਲਿਖੀ ਆ ਜਿਹਦੇ ਵਿੱਚ ਆਪਦੇ ਵੱਲੋਂ ਜੋ ਕੁਝ ਉਹਨੇ ਦੇਖਿਆ ਜਾਂ ਸਮਝਿਆ ਲਿਖਿਆ, ਉਹਨੇ ਵੀ ਇਸ ਗੱਲ ਤੇ ਮੋਹਰ ਲਾਈ ਆ ਕਿ ਭਾਈ ਜਸਵੀਰ ਸਿੰਘ ਰੋਡੇ ਉਸ ਮੌਕੇ ਇੰਡੀਅਨ ਸਟੇਟ ਦੇ ਜਿਹੜੇ ਏਜੰਸੀਆਂ ਦੇ ਨਾਲ ਮਿਲੀ ਭੁਗਤ ਵਾਂਗੂ ਚੱਲ ਪਿਆ ਕੰਮ। ਔਰ ਇਹ ਚੱਕਰ ਦੇ ਵਿੱਚ ਆਪਣੇ ਵੱਲੋਂ ਭਾਈ ਜਸਵੀਰ ਸਿੰਘ ਰੋਡੇ ਜਾਂ ਉਹਨਾਂ ਦੀ ਧਿਰ ਇਹ ਸਮਝਦੀ ਹੋ ਸਕਦੀ ਆ ਕਿ ਅਸੀਂ ਤਾਂ ਪੰਜਾਬ ਦੇ ਮਸਲੇ ਨੂੰ, ਕੌਮ ਦੇ ਇਸ ਮਸਲੇ ਨੂੰ ਹੱਲ ਕਰਨ ਵਾਲੇ ਪਾਸੇ ਵੱਲ ਤੁਰੇ ਹੋਏ, ਪਰ ਉਹ ਸਟੇਟ ਜਿਹੜੀ ਸੀ ਉਹ ਚਾਹੁੰਦੀ ਸੀ ਕਿ ਇਸ ਬੰਦੇ ਨੂੰ ਉੱਥੇ ਲਿਆ ਕੇ ਖੜਾ ਕਰ ਦੋ ਕਿ ਖਾੜਕੂ ਇਹਨੂੰ ਗੋਲੀਆਂ ਮਾਰ ਦੇਣ ਤੇ ਇਹ ਫਿਰ ਲੋਕਾਂ 'ਚ ਜਾਵੇ ਵੀ ਇਹ ਤਾਂ ਸੰਤ ਭਿੰਡਰਾਂ ਵਾਲਿਆਂ ਦੇ ਪਰਿਵਾਰ ਨੂੰ ਨਹੀਂ ਬਖਸ਼ਦੇ। ਸੋ ਖਾੜਕੂਆਂ ਦੇ ਉੱਤੇ ਇਸ ਗੱਲ ਦਾ ਸਾਨੂੰ ਮਾਣ ਹੋਣਾ ਚਾਹੀਦਾ ਕਿ ਉਹਨਾਂ ਨੇ ਬਹੁਤ ਜ਼ਿਆਦਾ ਜਾਬਤਾ ਰੱਖਿਆ, ਭਾਵੇਂ ਭਾਈ ਜਸਵੀਰ ਸਿੰਘ ਰੋਡੇ ਦੇ ਪੱਖ ਤੋਂ ਸਟੇਟ ਨੇ ਕੋਈ ਕਸਰ ਨਹੀਂ ਛੱਡੀ। ਤੇ ਉਸ ਸਾਰੇ ਦੌਰ ਵਿੱਚ ਜਿਹੜੇ ਬੰਦਿਆਂ ਨੇ ਭਾਈ ਜਸਵੀਰ ਸਿੰਘ ਰੋਡੇ ਦਾ ਠੋਕ ਵਜਾ ਕੇ ਸਾਥ ਸਹਿਯੋਗ ਦਿੱਤਾ, ਉਹਨਾਂ ਸਾਰਿਆਂ ਨੂੰ ਅਸੀਂ ਹੁਣ ਮਿਲਦੇ ਵਰਤਦੇ ਹਾਂ। 2004-05 ਤੋਂ ਬਾਅਦ ਜਦੋਂ ਬਲੋਆ ਕਿਸ਼ਨ ਧਾਰ ਵਾਲੀ ਕਿਤਾਬ ਆਈ ਤੇ ਜਦੋਂ ਡਿਬਡਵੇ ਵਾਲੀ ਕਿਤਾਬ ਆਈ, ਉਦੋਂ ਬਾਅਦ ਵਿੱਚ ਇਹਨਾਂ ਸਾਰਿਆਂ ਬੰਦਿਆਂ ਦੇ ਦਿਲ ਦਿਮਾਗ ਉੱਤੇ ਇਸ ਗੱਲ ਦਾ ਅਸਰ ਹੋਣਾ ਸੁਭਾਵਿਕ ਸੀ, ਕਿਉਂਕਿ ਹੁਣ ਮਾਹੌਲ ਹਾਲਾਤ ਬਦਲ ਗਿਆ ਸੀ ਕਿ ਕੌਮ ਸੱਚੀ ਨਿਕਲੀ। ਵਾਕਿਆ ਹੀ ਭਾਈ ਜਸਵੀਰ ਸਿੰਘ ਰੋਡੇ ਨੂੰ ਇਹ ਗੱਲਾਂ, ਇਹ ਗੜਬੜਾਂ ਨਹੀਂ ਸੀ ਕਰਨੀਆਂ ਚਾਹੀਦੀਆਂ। ਕਿੱਥੇ ਕੌਮ ਨੇ ਐਡਾ ਸਤਿਕਾਰ ਦਿੱਤਾ ਸੀ, ਜਥੇਦਾਰ ਥਾਪਿਆ ਸੀ, ਤੇ ਇਹਨਾਂ ਦੀ ਜਥੇਦਾਰੀ ਨੂੰ ਇੰਡੀਅਨ ਸਟੇਟ ਨੇ ਆਪਦੇ ਹਿੱਤਾਂ ਲਈ ਵਰਤ ਲਿਆ। ਤੋ ਇਹ ਗੱਲ ਮੈਂ ਇੱਕ ਨਾ ਜਿਹੜਾ ਹੈਗਾ ਏਜੰਸੀਆਂ ਦੇ ਵਿੱਚ ਕੰਮ ਕੀਤਾ ਇੱਥੇ ਦੁੱਲਟ
ਇਸ ਦੁੱਲਟ ਉਹਦਾ ਨਾਮ ਆ। ਉਹਦੇ ਪਿੱਛੇ ਜੇ ਕਿਤਾਬ ਲਿਖੀ ਆ ਕਸ਼ਮੀਰ, ਉਹ ਵੀ ਪੜ੍ਹਨ ਵਾਲੀ ਆ। ਉਹਨੇ ਕਸ਼ਮੀਰ ਦੀ ਸਾਰੀ ਜਿਹੜੀ ਉੱਥੋਂ ਦੀ ਮੂਵਮੈਂਟ ਹੈ ਓਵਰਗਰਾਊਂਡ ਤੇ ਅੰਡਰਗਰਾਊਂਡ, ਉਹਨੂੰ ਟੈਕਲ ਕੀਤਾ। ਉਹਦੇ ਵਿੱਚ ਉਹਨੇ ਉੱਥੋਂ ਦੇ ਹਾਲਾਤ ਲਿਖੇ ਨੇ ਤੇ ਉੱਥੋਂ ਉਹਨੂੰ ਪੜ੍ਹ ਕੇ ਸਮਝ ਲੱਗਦੀ ਆ ਕਿ ਭਾਈ ਜਸਵੀਰ ਸਿੰਘ ਰੋਡੇ ਨੇ ਕਿੱਥੇ ਕਿੱਥੇ ਕੀ ਗਲਤੀ ਕੀਤੀ। ਤੇ ਉਹ ਕਸ਼ਮੀਰੀ ਮੂਵਮੈਂਟ ਵਾਲਿਆਂ ਨੇ, ਕਿਉਂਕਿ ਜਦੋਂ ਦੁੱਲਟ ਨੇ ਕਿਤਾਬ ਲਿਖੀ ਆ ਉਹਦੇ ਵਿੱਚੋਂ ਸਾਰਾ ਪਤਾ ਲੱਗਦਾ ਕਿ ਕਿਵੇਂ ਉੱਥੋਂ ਦੇ ਜਿਹੜੇ ਲੀਡਰ ਸੀਗੇ ਜਾਂ ਉੱਥੋਂ ਦੀਆਂ ਜਿਹੜੀਆਂ ਆਜ਼ਾਦੀ ਸੰਘਰਸ਼ ਨਾਲ ਜੁੜੀਆਂ ਸ਼ਖਸੀਅਤਾਂ ਸੀ, ਉਹਨਾਂ ਨੇ ਕਿਵੇਂ ਉਹਨਾਂ ਗਲਤੀਆਂ ਤੋਂ ਆਪਣੇ ਆਪ ਨੂੰ ਬਚਾਇਆ। ਨਾ ਤਾਂ ਅੱਜ ਦਾ ਇਹ ਪ੍ਰੋਗਰਾਮ ਭਾਈ ਜਸਵੀਰ ਸਿੰਘ ਰੋਡੇ ਦੇ ਖਿਲਾਫ, ਨਾ ਕੋਈ ਹੋਰ ਸਾਡੇ ਦਿਮਾਗ 'ਚ ਗੱਲ ਆ। ਅਸੀਂ ਤਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸਾਡੇ ਭਰਾ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਜਾਂ ਖਾਲਿਸਤਾਨ ਦੇ ਏਜੰਡੇ ਨੂੰ ਲੈ ਕੇ ਸਰਗਰਮ ਨੇ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਬਈ ਭਾਈ ਜਸਵੀਰ ਸਿੰਘ ਰੋਡੇ ਇੱਕ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਬਹੁਤ ਜਿਹੜਾ ਅਹਿਮ ਕਿਰਦਾਰ ਆ, ਸੰਤ ਭਿੰਡਰਾਂ ਵਾਲੇ ਜਿਨ੍ਹਾਂ ਨੂੰ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ, ਉਹਨਾਂ ਦੇ ਭਤੀਜੇ ਹੋਣ ਤੇ ਕੌਮ ਇੰਨਾ ਸਤਿਕਾਰ ਦੇਵੇ ਕਿ ਉਹਨਾਂ ਨੂੰ ਜੇਲ੍ਹ 'ਚ ਬੈਠਿਆਂ ਨੂੰ ਜਥੇਦਾਰ ਥਾਪਿਆ ਜਾਵੇ। ਅੱਜ ਵੀ ਅਸੀਂ ਸਾਰੇ ਇੱਥੇ ਉਹਨਾਂ ਨੂੰ ਮਿਲਦੇ ਵਰਤਦੇ ਦੇਖਦੇ ਹਾਂ। ਉਹਨਾਂ ਦੇ ਪਰਿਵਾਰ ਦੇ ਵਿੱਚੋਂ ਭਾਈ ਲਖਵੀਰ ਸਿੰਘ ਰੋਡੇ ਦੀ ਕਿੱਡੀ, ਔਰ ਇਸ ਪਰਿਵਾਰ ਦੇ ਵਿੱਚੋਂ ਕਿੰਨੀਆਂ ਹੀ ਕੁਰਬਾਨੀਆਂ ਜਿਹੜੀਆਂ ਨੇ ਉਹ ਹੋਈਆਂ ਨੇ। ਪਰ ਸਟੇਟ ਨੇ ਕਿਸ ਤਰੀਕੇ ਨਾਲ ਪੱਤੇ ਖੇਡੇ ਕਿ ਬਾਅਦ ਵਿੱਚ ਮਲੋਆ ਕ੍ਰਿਸ਼ਨ ਧਾਰ ਨੇ ਕਿਤਾਬ ਲਿਖਤੀ ਕਿ ਅਸੀਂ ਇਉਂ ਕੀਤਾ ਸੀ। ਸੋ ਜਿਹੜੇ ਸਿੰਘ ਅੱਜ ਸਰਗਰਮ ਨੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਇਹ ਜਿਹੜੀਆਂ ਕਿਤਾਬਾਂ ਨੇ ਇਹ ਪੜ੍ਹੋ, ਇਹਨਾਂ ਨੂੰ ਅੱਖਰ ਅੱਖਰ ਸੱਚ ਨਾ ਮੰਨੀਏ। ਉਹਨੇ ਹੋ ਸਕਦਾ ਬਹੁਤ ਸਾਰਾ ਝੂਠ ਤੂਫਾਨ ਵੀ ਲਿਖਿਆ ਹੋਵੇ, ਕਿਉਂਕਿ ਅਗਲਾ ਏਜੰਸੀਆਂ ਦਾ ਅਧਿਕਾਰੀ ਆ, ਉਹ ਤਾਂ ਉਵੇਂ ਲਿਖੂਗਾ ਜਿਹਦੇ ਨਾਲ ਸਿੱਖਾਂ ਦੇ ਵਿੱਚ ਦਫੇੜ ਵਧੇ। ਸੋ ਜੋ ਵੀ ਝੂਠ ਤੂਫਾਨ ਉਹਨੇ ਲਿਖਿਆ, ਜੋ ਵੀ ਸੱਚ ਲਿਖਿਆ, ਉਹਨੂੰ ਪੜ੍ਹੀਏ ਜ਼ਰੂਰ। ਪੜ੍ਹਨ ਦਾ ਅਰਥ ਕੀ ਆ ਕਿ ਇਹ ਨਾ ਹੋਵੇ ਕਿ ਅੱਜ ਤੋਂ 10-15 ਸਾਲ ਬਾਅਦ ਕੋਈ ਇਹੋ ਜਿਹੀ ਕਿਤਾਬ ਆਪਣੇ ਸਾਹਮਣੇ ਲੈ ਆਵੇ ਵੀ ਜਿਹੜੇ ਅੱਜ ਸਰਗਰਮ ਨੇ ਸਿੰਘ ਸਾਡੇ ਕੌਮ ਦੇ, ਉਹਨਾਂ ਬਾਰੇ ਲਿਖਦਾ ਫਿਰੇ ਵੀ ਸਰਬਜੀਤ ਸਿੰਘ ਘੁਮਾਣ ਤਾਂ ਸਾਡੇ ਇਸ਼ਾਰਿਆਂ ਤੇ ਚੱਲਦਾ ਸੀ, ਅਸੀਂ ਉਹਨੂੰ ਐਂ ਕਰਦੇ ਸੀ, ਅਸੀਂ ਉਹਨੂੰ ਉਹ ਕਰਦੇ ਸੀ। ਇਹ ਗੱਲ ਇਸ ਕਰਕੇ ਕਰਨੀ ਬਣਦੀ ਆ ਕਿ ਜਦੋਂ ਕੌਮਾਂ ਲੜਦੀਆਂ ਨੇ ਤਾਂ ਅੱਜ ਡੀਪ ਸਟੇਟ ਜਾਂ ਏਜੰਸੀਆਂ ਦਾ ਕੰਮ ਜਿਹੜਾ ਉਹ ਬਹੁਤ ਜ਼ਿਆਦਾ, ਇਹ ਨਹੀਂ ਕਿ ਅੱਜ ਚੱਲੀਆਂ ਨੇ ਏਜੰਸੀਆਂ ਜਾਂ ਅੱਜ ਹੀ ਇਹ ਕੰਮ ਹੋਇਆ। ਸਦੀਆਂ ਤੋਂ ਜਦੋਂ ਆਪਾਂ ਪੁਰਾਤਨ ਗ੍ਰੰਥ ਜਾਂ ਪੁਰਾਤਨ ਇਤਿਹਾਸ ਤੇ ਨਜ਼ਰ ਮਾਰਦੇ ਹਾਂ, ਇਹ ਚੀਜ਼ਾਂ ਉਦੋਂ ਤੋਂ ਚੱਲਦੀਆਂ ਆਈਆਂ ਨੇ। ਅੱਜ ਦੇ ਸਮੇਂ ਦੇ ਵਿੱਚ ਇਹਦੀ ਹੋਰ ਵੀ ਜ਼ਿਆਦਾ ਲੋੜ। ਅੱਜ ਸਾਡੀ ਕੌਮ ਆਜ਼ਾਦੀ ਦੀ ਲੜਾਈ ਲੜ ਰਹੀ ਹੈ ਤੇ ਸਾਡੇ ਵਿੱਚ ਇੱਕ ਉਹੀ ਬਿਮਾਰੀ ਚੱਲ ਪਈ ਵੀ ਹਰੇਕ ਬੰਦੇ ਨੂੰ ਆਪਾਂ ਕਹਿੰਦੇ ਏਜੰਸੀਆਂ ਦਾ ਬੰਦਾ। ਆਪਾਂ ਕਦੇ ਕਿਸੇ ਨੂੰ ਕਹਿ ਦਿੰਦੇ ਆ ਜੀ ਇਹ RSS ਦਾ ਬੰਦਾ, ਕਦੇ ਕਿਸੇ ਤੇ ਮੋਹਰ ਲਾ ਦਿੰਦੇ ਆ। ਪਰ ਇਹ ਗੱਲ ਜਿਹੜੇ ਬੰਦੇ ਕੌਮ ਦੇ ਸੰਘਰਸ਼ ਦੇ ਸੇਵਾਦਾਰ ਨੇ ਉਹਨਾਂ ਨੂੰ ਜ਼ਰੂਰ ਇਸ ਗੱਲ ਦੇ ਪ੍ਰਤੀ ਹੋਣਾ ਚਾਹੀਦਾ ਕਿ ਸਾਨੂੰ ਕੋਈ ਝੂਠੇ ਇਲਜ਼ਾਮ ਲਾਵੇ ਤਾਂ ਕੋਈ ਗੱਲ ਨਹੀਂ, ਪਰ ਕਿਤੇ ਅਸੀਂ ਟਰੈਪਡ ਹੋ ਨਾ ਜਾਈਏ। ਕਿਉਂਕਿ ਸਾਡੇ ਵਿੱਚ ਜਿਹੜੇ ਕੈਟ ਟਾਊਟ ਜਾਂ ਏਜੰਸੀਆਂ ਦੇ ਬੰਦੇ ਹੋਣਗੇ, ਹੁਣ ਮਲੋਆ ਕ੍ਰਿਸ਼ਨ ਧਾਰ ਵਰਗੇ ਤਾਂ ਆਉਣੇ ਨਹੀਂ, ਮਤਲਬ ਉਹ ਤਾਂ ਇੱਕ ਲੰਘ ਗਿਆ ਟਾਈਮ। ਅੱਜ ਤਾਂ ਜਿਹੜਾ ਬੰਦਾ ਕਿਸੇ ਖਾੜਕੂ ਖਾਲਿਸਤਾਨੀ ਪੰਥਕ ਕੌਮ ਪ੍ਰਸਤ ਜਥੇਬੰਦੀ ਜਾਂ ਸ਼ਖਸੀਅਤ ਨੂੰ ਟਰੈਪਡ ਕਰਨਾ ਚਾਹੁੰਦਾ ਹੋ, ਉਹ ਤਾਂ ਖਾਲਿਸਤਾਨੀ ਪੱਗ ਵੀ ਬੰਨੂ, ਬਾਣੀ ਤੇ ਬਾਣੇ ਨਾਲ ਵੀ ਜੁੜ ਕੇ ਦਿਖਾਊ। ਉਹ ਤਾਂ ਤੁਹਾਡਾ ਬੰਦਾ ਤੁਹਾਡੇ ਵਰਗਾ ਬਣ ਕੇ ਤੁਹਾਡੇ ਵਿੱਚ ਵਿਛੂ ਤੇ ਫਿਰ 5-7 ਸਾਲਾਂ ਬਾਅਦ ਉਹ ਕੋਈ ਕਿਤਾਬ ਲਿਖੂ ਤੇ ਉਹ ਕਿਤਾਬ ਦੇ ਰਾਹੀਂ ਜਾਂ ਇੰਟਰਵਿਊ ਦੇ ਕੇ ਹੱਸ ਕੇ ਦੱਸੂ ਕਿ ਫਲਾਨਾ ਜਿਹੜਾ ਪੰਥਕ ਸਭਾ 'ਚ ਉੱਭਰਿਆ ਸੀ, ਜਦੋਂ ਅਸੀਂ ਉਹਦੀ ਚੜ੍ਹਤ ਦੇਖੀ, ਜਦੋਂ ਅਸੀਂ ਸਮਝ ਲਿਆ ਕਿ ਇਹ ਬੰਦਾ ਕੌਮ ਨੂੰ ਆਉਣ ਵਾਲੇ ਸਮੇਂ 'ਚ ਖਾਲਿਸਤਾਨ ਦੇ ਏਜੰਡੇ ਲਈ ਲਾਮਬੰਦ ਕਰ ਸਕਣ ਦੇ ਸਮਰੱਥ ਵਾ, ਫਿਰ ਅਸੀਂ ਫਲਾਨੇ ਨੂੰ ਡਿਊਟੀ ਲਾਈ, ਐ ਹੋਇਆ ਉਹ ਹੋਇਆ। ਇਹ ਗੱਲਾਂ ਜਦੋਂ ਆਪਾਂ ਪੜਾਂਗੇ ਫਿਰ ਕੰਧਾਂ 'ਚ ਟੱਕਰਾਂ ਮਾਰਾਂਗੇ, ਫਿਰ ਆਪਾਂ ਸ਼ਰਮਸ਼ਾਰ ਹੋਏ ਫਿਰਾਂਗੇ। ਇਹਦੇ ਨਾਲੋਂ ਵਧੀਆ ਨਹੀਂ ਕਿ ਅੱਜ ਸਬਕ ਸਿੱਖੀਏ। ਇਤਿਹਾਸ ਕਿਉਂ ਲਿਖਿਆ ਜਾਂਦਾ, ਇਤਿਹਾਸ ਕਿਉਂ ਪੜ੍ਹਿਆ ਜਾਂਦਾ, ਕਿਉਂ ਚਰਚਾ ਕੀਤੀ ਜਾਂਦੀ ਆ, ਤਾਂ ਕਿ ਆਪਾਂ ਨੂੰ ਅਕਲ ਆਵੇ। ਜਿਹੜੀਆਂ ਗਲਤੀਆਂ ਪਹਿਲੋਂ ਹੋਈਆਂ ਹੋਣ ਉਹ ਆਪਾਂ ਨਾ ਕਰੀਏ, ਜਿਹੜੀਆਂ ਪਹਿਲੋਂ ਵਾਲਿਆਂ ਨੇ ਚੰਗੀਆਂ ਗੱਲਾਂ ਕੀਤੀਆਂ ਨੇ ਉਹ ਆਪਾਂ ਕਰ ਸਕੀਏ। ਸੋ ਜਦੋਂ ਵੀ ਕੋਈ
ਏਜੰਸੀਆਂ ਨਾਲ ਸੰਬੰਧਿਤ ਬੰਦੇ ਕਿਤਾਬਾਂ ਲਿਖਦੇ ਆ ਆਪਰੇਸ਼ਨਾਂ ਬਾਰੇ ਜਾਂ ਹੋਰ ਕੋਈ ਹੁੰਦੀ ਆ, ਮੇਰੀ ਇਹ ਬੜੀ ਰੀਝ ਰਹਿੰਦੀ ਆ ਕਿ ਉਹ ਕਿਤਾਬਾਂ ਲਿਆਂਦੀਆਂ ਜਾਣ, ਪੜ੍ਹੀਆਂ ਜਾਣ। ਹਾਲਾਂਕਿ ਮੇਰੀ ਕੋਈ, ਅਸੀਂ ਤੱਪੜਾਂ ਵਾਲੇ ਸਕੂਲ ਚ ਪੜ੍ਹੇ, ਅੰਗਰੇਜ਼ੀ ਵੀ ਇੰਨੀ ਵਧੀਆ ਨਹੀਂ, ਪਰ ਪੂਰਾ ਜ਼ੋਰ ਲਾ ਕੇ ਗੱਲ ਨੂੰ ਸਮਝੀਦਾ। ਜਦੋਂ ਮਲੋਆ ਕਿਸ਼ਨ ਧਾਰਵਾਲੀ ਕਿਤਾਬ ਆਈ, ਜਾਂ ਜਦੋਂ ਜਿਹੜੀ ਕਸ਼ਮੀਰ ਕਿਤਾਬ ਦੁੱਲਟ ਵਾਲੀ ਆਈ, ਜਾਂ ਹੋਰ, ਮੈਂ ਖੁਦ ਇਹ ਕਿਤਾਬਾਂ ਲੈ ਲੈ ਕੇ ਕਈ ਭਰਾਵਾਂ ਨੂੰ ਦਿੱਤੀਆਂ ਕਿ ਇਹਨਾਂ ਨੂੰ ਪੜ੍ਹੋ। ਇਸ ਕਰਕੇ ਨਹੀਂ ਕਿ ਇਹਨਾਂ ਨੇ ਜੋ ਲਿਖਿਆ ਆਪਣੇ ਬੰਦਿਆਂ ਬਾਰੇ ਉਹ 100% ਸੱਚ ਲਿਖਿਆ ਹੋਊਗਾ। ਡਾਕਟਰ ਸੰਗਤ ਸਿੰਘ ਦੀ ਕਿਤਾਬ ਆ ਸਿੱਖਸ ਇਨ ਹਿਸਟਰੀ, 1975 ਤੱਕ ਦਾ ਸਿੱਖ ਇਤਿਹਾਸ ਮੈਨੂੰ ਲੱਗਦਾ ਹੁੰਦਾ ਵੀ ਦੁਨੀਆ 'ਚ ਸਭ ਤੋਂ ਵਧੀਆ ਜੇ ਕਿਸੇ ਨੇ ਲਿਖਿਆ ਉਹ ਡਾਕਟਰ ਸੰਗਤ ਸਿੰਘ ਨੇ ਲਿਖਿਆ। ਪਰ 1975 ਤੋਂ ਬਾਅਦ ਉਹਨੇ ਸਾਰਾ ਕੁਝ ਉਵੇਂ ਲਿਖਿਆ ਜਿਵੇਂ ਉਹ, ਕਿਉਂਕਿ ਉਦੋਂ ਭਾਰਤੀ ਏਜੰਸੀਆਂ 'ਚ ਕੰਮ ਕਰਦਾ ਸੀ, ਤੇ ਉਦੋਂ ਬਾਅਦ ਫਿਰ ਉਹਨੇ ਕੋਈ ਵੀ ਸਿੱਖ ਨਹੀਂ ਬਖਸ਼ਿਆ ਜਿਹਨੂੰ ਭਾਰਤੀ ਡੀਪ ਸਟੇਟ ਦਾ ਜਾਂ ਏਜੰਸੀਆਂ ਦਾ ਬੰਦਾ ਨਾ, ਬਾਬੇ ਮਾਨੋ ਚਾਹਲ ਨੂੰ, ਦਲ ਖਾਲਸਾ ਨੂੰ, ਸੰਤ ਭਿੰਡਰਾਂ ਵਾਲਿਆਂ ਨੂੰ, ਕਿਸੇ ਨੂੰ ਨਹੀਂ ਉਹਨੇ ਬਖਸ਼ਿਆ। ਹੁਣ ਜੇ ਤਾਂ ਆਪਾਂ ਪੂਰੀ ਕਿਤਾਬ ਰੱਦ ਕਰੀਏ ਤਾਂ ਮਾੜੇ ਆ, ਜੇ ਆਪਾਂ ਸਮਝੀਏ ਵੀ ਸਾਰੀ ਕਿਤਾਬ ਸੱਚੀ ਆ ਤਾਂ ਮਾੜੇ ਆ। ਆਪਾਂ ਨੂੰ ਕੀ ਕਰਨਾ ਪਊ? ਆਪਾਂ ਨੂੰ ਵਿੱਚੋਂ ਮੋਤੀ ਮੋਤੀ ਜਿਵੇਂ ਚੁਗੀਦੇ ਆ, ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਜ ਗ੍ਰੰਥ ਬਾਰੇ ਸਾਨੂੰ ਮੱਤ ਦਿੱਤੀ ਆ ਕਿ ਭਾਈ ਮੈਂ ਤਾਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ, ਪਰ ਤੁਸੀਂ ਇਹਦੇ ਵਿੱਚੋਂ ਚੰਗੀ ਚੰਗੀ ਜਿਹੜੀ ਸਹੀ ਗੱਲ ਆ ਉਹ ਰੱਖ ਲਿਓ, ਜਿਹੜੀ ਗੱਲ ਗੁਰਮਤਿ ਮਰਿਆਦਾ ਅਨੁਸਾਰ ਨਹੀਂ ਹੈਗੀ, ਤੱਥ ਅਨੁਸਾਰ ਨਹੀਂ, ਉਹਨੂੰ ਤੁਸੀਂ ਛੱਡ ਦਿਓ। ਇਤਿਹਾਸਕਾਰ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡਦੇ। ਮੈਂ ਅੱਗੇ ਵੀ ਇਸ ਪ੍ਰੋਗਰਾਮ ਦੇ ਵਿੱਚ ਇਸ ਨੁਕਤੇ ਦੇ ਉੱਤੇ ਚਰਚਾ ਕਰਦਾ ਰਹਿਣਾ, ਅੱਜ ਫੇਰ ਦੱਸਦਾ, ਕਿਉਂਕਿ ਪਿਛਲੇ 2-3 ਦਿਨ ਤੋਂ ਮਾਘੀ ਵਾਲੇ ਮੁਕਤਸਰ ਦੇ ਮੇਲੇ ਬਾਰੇ, ਕਿਉਂਕਿ ਹੁਣ ਸ਼ਹੀਦੀ ਜੋੜ ਮੇਲ ਹੀ ਕਹਿੰਦੇ ਆ ਸਾਡੇ ਭਰਾ, ਤੇ ਇਹਦੇ ਬਾਰੇ ਚਰਚਾ ਚੱਲੀ ਹੋਈ ਆ ਵੀ ਇਹ ਜੰਗ ਵਿਸਾਖੀ ਨੂੰ ਗਰਮੀਆਂ 'ਚ ਹੋਈ ਸੀ ਕਿ ਸਿਆਲਾਂ 'ਚ ਹੋਈ ਸੀ। ਹਾਲਾਂਕਿ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿੱਚ ਇਹ ਗੱਲ ਲਿਖੀ ਆ, ਹੋਰ ਵੀ ਕਈ ਥਾਵਾਂ ਤੇ ਲਿਖੀ ਹੋਈ ਆ ਕਿ ਜੰਗ ਤਾਂ ਇਹ ਗਰਮੀਆਂ 'ਚ ਹੋਈ ਸੀ ਖਦਰਾਣੇ ਦੀ ਢਾਬ ਤੇ, ਪਰ ਜਦੋਂ ਬਾਅਦ 'ਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਪੰਥ ਨੇ, ਸੰਗਤ ਨੇ, ਉਦੋਂ ਇਹ ਗੱਲ ਵਾਪਰ ਗਈ ਕਿ ਜੀ ਵੀ ਗਰਮੀਆਂ ਦੇ ਵਿੱਚ ਇੱਥੇ ਪਾਣੀ ਕਰਕੇ ਸੰਗਤ ਨੂੰ ਔਖਾ ਹੁੰਦਾ, ਤੇ ਲੰਗਰ ਦੀ ਜਿਹੜੀ ਹੈਗੀ ਆ ਚੀਜ਼ ਤਿਆਰ ਉਹ ਵੀ ਉਵੇਂ ਨਹੀਂ ਵਰਤੋਂ ਚ ਆਉਂਦੀ ਜਿਵੇਂ ਆਉਣੀ ਚਾਹੀਦੀ ਆ, ਤਾਂ ਫਿਰ ਇਹਦਾ ਕੋਈ ਹੱਲ ਕੱਢਿਆ ਜਾਵੇ। ਸੋ ਹੱਲ ਇਹਦਾ ਇਹ ਕੱਢਿਆ ਵੀ ਸਿਆਲਾਂ ਦੇ ਵਿੱਚ ਆਪਾਂ ਅਪਣਾ ਲਿਆ ਕਰੀਏ। ਇਹ ਗੱਲ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਲਿਖੀ ਆ, ਤੇ ਹੋਰ ਵੀ ਕਈਆਂ ਥਾਂ ਤੇ ਅਸੀਂ ਪੜ੍ਹੀ ਆ, ਪਰ ਬਹੁਤ ਸਾਰੇ ਹੋਰ ਲਿਖਾਰੀਆਂ ਨੇ ਇਸ ਗੱਲ ਨੂੰ ਗਲਤ ਕਿਹਾ। ਉਹ ਜਦੋਂ ਉਹਨਾਂ ਦੇ ਵੇਰਵੇ ਪੜ੍ਹਦੇ ਆ ਤਾਂ ਕੱਲ ਵੀ ਸਾਡੇ ਇੱਕ ਸੱਜਣ ਰਾਮੂਵਾਲੀਆ ਜੀ, ਆਪਣੇ ਉਹਨਾਂ ਨੇ ਬਲਦੀਪ ਸਿੰਘ ਰਾਮੂਵਾਲੀਆ, ਉਹ ਕਾਫੀ ਮੇਰੇ ਨਾਲ ਉਹਨਾਂ ਦਾ ਪਿਆਰ ਆ, ਇਤਿਹਾਸਕ ਤੌਰ ਤੇ ਉੱਤੇ ਮਸਾਲਾ ਇਕੱਠਾ ਕਰਨਾ ਔਰ ਉਹ ਸੋਸ਼ਲ ਮੀਡੀਆ ਤੇ ਪਾਉਣਾ। ਮੈਂ ਸਾਰੇ ਜਿਹੜੇ ਸੁਣਦੇ ਆ ਮੇਰੇ ਭਰਾ, ਉਹਨਾਂ ਨੂੰ ਬੇਨਤੀ ਵੀ ਕਰੂੰਗਾ ਵੀ ਤੁਸੀਂ ਫੇਸਬੁੱਕ ਜੇ ਵਰਤਦੇ ਹੋ ਤੇ ਬਲਦੀਪ ਸਿੰਘ ਰਾਮੂਵਾਲੀਆ ਨੂੰ ਜ਼ਰੂਰ ਜੁਆਇਨ ਕਰੋ। ਬਹੁਤ ਚੰਗੀਆਂ ਜਿਹੜੀਆਂ ਜਾਣਕਾਰੀਆਂ ਨੇ ਭਰਾ ਸਾਡਾ ਇਕੱਠੀਆਂ ਕਰਕੇ, ਕੁੱਜੇ 'ਚ ਸਮੁੰਦਰ ਪਾਉਣ ਵਾਲੀ ਗੱਲ। ਤਾਂ ਉਹਨਾਂ ਨੇ ਫਿਰ ਇਸ ਗੱਲ ਦੇ ਉੱਤੇ ਪਰਸੋਂ ਕੱਲ ਜਦੋਂ ਲਿਖਿਆ ਤੇ ਉਹਦੇ ਤੇ ਚਰਚਾ ਛਿੜੀ, ਮੈਂ ਵੀ ਉੱਥੇ ਆਪਦਾ ਦੱਸਿਆ। ਹੁਣ ਉੱਥੇ ਮੈਂ ਇਹ ਗੱਲ ਦੱਸੀ ਕਿ ਸਾਡੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਇਤਿਹਾਸਕਾਰਾਂ ਨੇ ਮੱਖੀ ਤੇ ਮੱਖੀ ਮਾਰਤੀ, ਜਾਂ ਜਦੋਂ ਉਦੋਂ ਗਏ ਉਦੋਂ ਉਹਨਾਂ ਨੂੰ ਗੱਲ ਪੱਕੀ ਨਹੀਂ ਮਿਲੀ ਪੂਰੀ, ਤੇ ਉਹ ਜਿਹੜੀ ਉਹਨਾਂ ਨੂੰ ਸਮਝ ਲੱਗੀ ਉਵੇਂ ਲਿਖਤੀ। ਸਭ ਤੋਂ ਵੱਡੀ ਗੱਲ ਤਾਂ ਇਹਦੇ ਬਾਰੇ ਇਹ ਆ ਕਿ ਗਿਆਨੀ ਆਪਣੇ ਭਾਈ ਕਰਮ ਸਿੰਘ ਹਿਸਟੋਰੀਅਨ, ਉਹਨਾਂ ਦਾ ਬੰਦਾ ਬਹਾਦਰ ਇੱਕ ਲੇਖ ਸੀ, ਬੰਦਾ ਸਿੰਘ ਬਹਾਦਰ ਵੀ ਨਹੀਂ ਲਿਖਿਆ ਉਹਨਾਂ ਨੇ, ਉਸ ਲੇਖ ਦਾ ਨਾਮ ਬੰਦਾ ਬਹਾਦਰ ਲਿਖਤਾ। ਉਹਦੀ ਬੜੀ ਚਰਚਾ ਹੋ ਗਈ, ਉਹਦੀ ਬੱਲੇ ਬੱਲੇ ਇੰਨੀ ਹੋਈ ਕਿ ਬਾਅਦ ਚ ਉਹਨਾਂ ਨੇ ਬਹੁਤ ਕੰਮ ਕੀਤਾ, ਹਿਸਟਰੀ ਦੇ ਪੱਖ ਤੋਂ ਬਹੁਤ ਵੱਡੀ ਖੋਜ ਕੀਤੀ ਹੈ ਭਾਈ ਆਪਣੇ ਕਰਮ ਸਿੰਘ ਹਿਸਟੋਰੀਅਨ ਨੇ। ਉਹਨਾਂ ਨੂੰ ਇਸ ਗੱਲ ਦਾ ਇੰਨਾ ਸਤਿਕਾਰ ਪਿਆਰ ਮਿਲਿਆ ਵੀ ਉਹਨਾਂ ਨੇ ਬਾਅਦ ਵਿੱਚ ਬੜਾ ਕੁਝ ਲਿਖਤਾ, ਪਰ ਵੱਡੀ ਉਮਰ 'ਚ ਆ ਕੇ ਉਹਨਾਂ ਨੇ ਜਦੋਂ ਆਪਦੇ ਜਿਹੜੀਆਂ ਲੇਖ ਇਕੱਠੇ ਕਰਕੇ ਸ਼੍ਰੋਮਣੀ ਕਮੇਟੀ ਛਾਪਦੀ ਆ 4 ਭਾਗਾਂ 'ਚ, ਉਹਨਾਂ ਦੀਆਂ ਕਿਤਾਬਾਂ ਨੇ 3-4 ਕਿਤਾਬਾਂ ਨਿੱਕੀ ਨਿੱਕੀ, ਉਹਦੇ ਮੂਹਰੇ ਉਹਨਾਂ ਵੱਲੋਂ ਭੂਮਿਕਾ ਦੇ ਵਿੱਚ ਲਿਖਿਆ ਹੋਇਆ ਵੀ ਜਦੋਂ ਮੈਂ ਬੰਦਾ ਬਹਾਦਰ ਲਿਖਿਆ ਸੀ, ਅੱਜ ਮੈਨੂੰ ਸ਼ਰਮ ਆਉਂਦੀ ਆ ਕਿ ਮੈਂ ਕਿੰਨੀ ਉਸ ਸ਼ਖਸੀਅਤ ਨਾਲ ਬੇਇਨਸਾਫੀ ਕੀਤੀ, ਕਿਉਂਕਿ ਉਦੋਂ ਜਿਹੜੇ ਤੱਥ ਤੇ ਵੇਰਵੇ ਮੇਰੇ ਕੋਲ ਸੀ ਉਹ ਉਹਨਾਂ ਦੇ ਹਿਸਾਬ ਨਾਲ ਮੈਂ ਲਿਖ ਬੈਠਿਆ ਤੇ ਗੱਲਾਂ ਕਈ ਗਲਤ ਨੇ। ਇੱਕ ਦਿਨ ਡਾਕਟਰ ਸੁਖਦਿਆਲ ਸਿੰਘ ਹਿਸਟੋਰੀਅਨ ਜਿਹੜੇ ਪਟਿਆਲਾ ਯੂਨੀਵਰਸਿਟੀ ਵਾਲੇ ਆ, ਉਹਨਾਂ ਨੇ ਮੇਰੇ ਫੇਸਬੁੱਕ ਅਕਾਊਂਟ ਤੇ ਮੈਂ ਕਰਮ ਸਿੰਘ ਹਿਸਟੋਰੀਅਨ ਦੀ ਸਿਫਤ ਲਿਖੀ ਸੀ, ਉਹਨਾਂ ਨੇ ਇਹਦੇ ਉੱਤੇ ਇਤਰਾਜ਼ ਕਰਦੇ ਆ ਬੜੇ
ਸੁਚੱਜੇ ਲਹਿਜੇ ਵਿੱਚ ਟੋਕਿਆ ਵੀ ਘਮਾਣ ਤੈਨੂੰ ਪਤਾ ਨਹੀਂ ਹੈਗਾ, ਤੂੰ ਇਹਨਾਂ ਦਾ ਉਹ ਲੇਖ ਪੜਿਆ ਬੰਦਾ ਬਹਾਦਰ। ਮੈਂ ਤੁਰੰਤ ਉਹ ਫੋਟੋ ਖਿੱਚ ਕੇ ਉਹਨਾਂ ਨੂੰ ਭੇਜਿਆ ਵੀ ਆਹ ਦੇਖੋ ਜੀ, ਇਹਨਾਂ ਨੇ ਤਾਂ ਇੰਨੇ ਚੰਗੇ ਲਹਿਜੇ 'ਚ ਮਾਫੀ ਮੰਗੀ ਆ ਔਰ ਬੜੇ ਆਪਦੇ ਆਪ ਨੂੰ ਸ਼ਬਦ ਬੜੇ ਸਖਤ ਵਰਤੇ ਹੋਏ ਨੇ। ਔਰ ਡਾਕਟਰ ਸੁਖਦਿਆਲ ਸਿੰਘ ਜਾਂ ਮੈਂ ਜਾਂ ਅਸੀਂ ਹਰੇਕ ਬੰਦਾ ਇਸ ਗੱਲ ਦਾ ਬੜਾ ਕਾਇਲ ਆ ਕਿ ਅੱਜ ਜਿਹੋ ਜੀ ਸਾਡੇ ਸਾਰਿਆਂ ਦੀ ਬਿਰਤੀ ਆ ਵੀ ਮੂੰਹ ਚੋਂ ਕੋਈ ਗੱਲ ਕੱਢਤੀ ਤਾਂ ਸਾਡੀ ਬਸ ਠੀਕ ਹੀ ਠੀਕ ਆ, ਇਹਦੇ ਬਿਲਕੁਲ ਉਲਟ ਹਿਸਟੋਰੀਅਨ ਜੀ ਨੇ ਆਪਦੇ ਆਪ ਨੂੰ ਬਹੁਤ ਨਿਮਾਣਾ ਸਿੱਖ ਔਰ ਬੜੇ ਸੱਚੇ ਸੁੱਚੇ ਲਹਿਜੇ ਪੜ੍ਹ ਕੇ ਬੰਦੇ ਨੂੰ ਐਂ ਲੱਗਦਾ ਵੀ ਕਮਾਲ ਦੀ ਗੱਲ। ਇਵੇਂ ਹੀ ਬਹੁਤ ਸਾਡੇ ਜਿਹੜੇ ਪੁਰਾਣੇ ਹਿਸਟੋਰੀਅਨ ਨੇ, ਇਤਿਹਾਸਕਾਰ ਨੇ, ਖੋਜੀ ਨੇ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਪੁਰਾਤਨ ਗ੍ਰੰਥਾਂ ਵਾਲੇ ਲਿਖਣ ਵਾਲਿਆਂ ਨੇ, ਪਰ ਉਹਨਾਂ ਦੀ ਇੱਕ ਸੀਮਾ ਸੀ। ਕੋਈ 2 ਸਦੀਆਂ ਬਾਅਦ ਲਿਖ ਰਿਹਾ ਇਤਿਹਾਸ, ਕੋਈ 3 ਸਦੀਆਂ ਬਾਅਦ, ਤੋਂ ਜਿਹੜਾ ਕੁਝ ਉਹਨਾਂ ਨੂੰ ਉਸ ਮੌਕੇ ਮਿਲਿਆ ਮਸਾਲਾ ਉਹਨਾਂ ਨੇ ਲਿਖਤਾ। ਇੱਕ ਸਰਦਾਰ ਧੰਨਾ ਸਿੰਘ ਆ, ਉਹਨਾਂ ਨੇ ਸਾਈਕਲ ਚੱਕਿਆ, ਸਾਰੇ ਗੁਰਧਾਮਾਂ ਦੇ ਉੱਤੇ ਯਾਤਰਾ ਕੀਤੀ ਤੇ ਉਹ ਗ੍ਰੰਥ ਬੜਾ ਪੜ੍ਹਨ ਵਾਲਾ। ਮੈਨੂੰ ਵੀ ਕਿਸੇ ਸੱਜਣ ਨੇ ਜਦੋਂ ਦਿੱਤਾ, ਮੈਂ ਮੱਥੇ ਨੂੰ ਲਾ ਕੇ ਮੈਂ ਕਿਹਾ ਆਹ ਆਇਆ ਅਸਲੀ ਸੇਵਾ। ਪਰ ਹੁਣ ਜਿਹੜਾ ਕੁਝ ਉੱਥੇ ਮੌਕੇ ਤੇ ਮਿਲਦਾ ਜਾਂ ਕਈ ਵਾਰੀ ਗਲਤ ਤੱਥ ਮਿਲ ਜਾਂਦਾ, ਉਹ ਬੰਦਾ ਲਿਖ ਬਹਿੰਦਾ ਤੇ ਉਹ ਚੀਜ਼ ਅੱਗੇ ਦੀ ਅੱਗੇ ਚੱਲ ਪੈਂਦੀ ਹੈ। ਹੁਣ ਜੇਕਰ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਦੇ ਸਾਰੇ ਸਫ਼ਰ ਦੇ ਉੱਤੇ ਕੋਈ ਬੰਦਾ ਕੰਮ ਕਰੇ ਤਾਂ ਬਹੁਤ ਸਾਰੀਆਂ ਗੜਬੜਾਂ ਉਹਦੇ ਸਾਹਮਣੇ ਆਉਣਗੀਆਂ, ਜਿਹੜੀਆਂ ਇਤਿਹਾਸਕਾਰਾਂ ਦੇ ਹਿਸਾਬ ਨਾਲ ਲਿਖੀਆਂ ਗਈਆਂ ਨੇ ਔਰ ਲੋਕਾਂ 'ਚ ਮਾਨਤਾ ਪ੍ਰਾਪਤ ਹੋਈ ਹੋਈ ਹੈ। ਕਈ ਤੱਥ, ਕਈ ਗੱਲਾਂ ਨੇ ਇਹੋ ਜਿਹੀਆਂ ਜਿਨ੍ਹਾਂ ਦੇ ਉੱਤੇ ਪੰਗਾ ਪੈ ਸਕਦਾ। ਹੁਣ ਜਿਹੜੀ ਗੱਲ ਆਉਂਦੀ ਆ ਕਿ ਜਦੋਂ ਪੋਹ ਦੇ ਮਹੀਨੇ 'ਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਇੱਥੇ ਫਿਰ ਚਮਕੌਰ ਦੀ ਜੰਗ, ਫਿਰ ਗੁਰੂ ਪਾਤਸ਼ਾਹ ਮਾਛੀਵਾੜੇ ਆ ਜਾਂਦੇ ਆ। ਇਸ ਤੋਂ ਬਾਅਦ ਕਨੇਚ, ਦਰਾਹਾ ਤੇ ਆਲਮਗੀਰ, ਇਹਨਾਂ ਸਾਰੇ ਪਿੰਡਾਂ ਵਿੱਚ ਦੀ ਹੁੰਦੇ ਹੋਏ ਜਦੋਂ 10ਵੇਂ ਪਾਤਸ਼ਾਹ ਰਾਏਕੋਟ ਪਹੁੰਚਦੇ ਆ, ਉੱਥੇ ਫਿਰ ਨੂਰੇ ਮਾਹੀ ਨੂੰ, ਜਿਹੜਾ ਨੂਰਪੁਰਾ ਪਿੰਡ ਵਾ ਰਾਏਕੋਟ ਦੇ ਬਿਲਕੁਲ ਨਾਲ ਪੈਂਦਾ, ਉਹ ਉਹਨਾਂ ਦੇ ਨਾਲ ਉਹਦਾ ਇਤਿਹਾਸ ਜੁੜਦਾ। ਤੋਂ ਨੂਰੇ ਮਾਹੀ ਨੂੰ ਉਤੋਂ ਭੇਜਦੇ ਆ, ਜਿਹਦੀ ਭੈਣ ਨੂਰਾਂ ਸਰਹੰਦ ਸੀਗੀ। ਹੁਣ ਜੇ ਉਧਰ ਸਾਡਾ ਮੇਰਾ ਪਿੰਡ ਆ, ਉੱਥੇ ਉਸ ਇਲਾਕੇ ਦੇ ਵਿੱਚ ਅਸੀਂ ਵਿਚਰਦੇ ਆ ਤੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਸਾਡਾ ਨਗਰ। ਹੁਣ ਸਾਨੂੰ ਵੀ ਇਸ ਗੱਲ ਦਾ, ਸਾਡੇ ਕਈ ਭਰਾ ਜਦੋਂ ਬਜ਼ੁਰਗ ਜਾਂ ਅਸੀਂ ਗੱਲਾਂ ਸੁਣਦੇ ਕਰਨੇ ਵੀ ਇਹ ਇਤਿਹਾਸ ਵਿੱਚ ਘੁਮਾਣ ਪਿੰਡ ਕਾਹਤੋਂ ਨਹੀਂ ਆਇਆ, ਤਾਂ ਉਦੋਂ ਸਾਨੂੰ ਬਾਅਦ ਚ ਸਮਝ ਲੱਗੀ ਕਿ ਮੋਹੀ ਦਾ ਜ਼ਿਕਰ ਤਾਂ ਆਉਂਦਾ ਇਤਿਹਾਸਕ ਗ੍ਰੰਥਾਂ 'ਚ ਕਿਉਂਕਿ ਮੋਹੀ ਨਗਰ ਉਦੋਂ ਸੀਗਾ। ਤੇ ਇਦੋਂ ਅੱਗੇ ਸਾਡੇ 6ਵੇਂ ਪਾਤਸ਼ਾਹ ਦਾ ਸਥਾਨ ਵਾ ਉੱਥੇ ਗੁਰੂ ਸਰਸਦਾਰ, ਤੇ ਜਾਂ ਅੱਗੇ ਜਾ ਕੇ ਹੇਰਾ, ਜਿਹੜਾ ਮਹੰਤ ਕਿਰਪਾਲ ਦਾਸ ਭੰਗਾੜੀ ਦੇ ਯੁੱਧ ਵਿੱਚ ਜਾਂ ਹੋਰ ਕਈ ਤੱਥਾਂ ਵਿੱਚ ਕਈ ਗੱਲਾਂ 'ਚ ਉਹਨਾਂ ਦਾ ਜ਼ਿਕਰ ਮਿਲਦਾ। ਗਾਂ ਹੇਰਾ ਪਿੰਡ ਦਾ ਜ਼ਿਕਰ ਆਉਂਦਾ ਵੀ ਉੱਥੇ ਗਏ ਗੁਰੂ ਸਾਹਿਬ। ਫਿਰ ਉਹ ਤੋਂ ਬਾਅਦ ਗਾਂ ਰਾਏਕੋਟ, ਲੰਮੇ ਜੱਟਪੁਰੇ। ਹੁਣ ਜਿਹੜਾ ਜਦੋਂ ਰਾਏ ਕੱਲੇ ਕੋਲ ਰਾਏਕੋਟ ਗੁਰੂ ਪਾਤਸ਼ਾਹ ਵਿਸ਼ਰਾਮ ਕਰ ਰਹੇ ਹੋਣਗੇ, ਹੁਣ ਉਹ ਪੋਹ ਦੇ ਮਹੀਨੇ 'ਚ ਜਾਂ ਜਿਹੜੀਆਂ ਸ਼ਹਾਦਤਾਂ ਹੋਈਆਂ ਚਮਕੌਰ ਦੇ ਸਰਹੱਦ ਵਿੱਚ, ਉਹਨਾਂ ਬਾਰੇ ਪਤਾ ਲੈਣ ਗਿਆ। ਨੂਰਾ ਮਾਹੀ ਜਦੋਂ ਆਇਆ ਤਾਂ ਜਾਣ ਨੂੰ ਵੀ ਟਾਈਮ ਲੱਗਿਆ ਹੋਣਾ। ਇਹ ਅੱਜ ਕੱਲ੍ਹ ਵਾਲਾ ਸਮਾਂ ਤਾਂ ਹੈ ਨਹੀਂ ਵੀ ਆਥਣ ਨੂੰ ਮੁੜਿਆ, ਤੇ ਉਹ ਜਾਣ ਨੂੰ ਲਾ ਲਓ ਵੀ 1 ਦਿਨ ਤੇ ਆਉਣ ਨੂੰ, ਤੇ ਫਿਰ ਉੱਥੇ ਕੁਝ ਦਿਨ ਰੁਕੇ ਆ ਗੁਰੂ ਪਾਤਸ਼ਾਹ। ਗੰਗਾ ਸਾਗਰ ਵਾਲਾ ਸਾਰਾ ਪ੍ਰਸੰਗ ਤੋਂ ਕਿੰਨੇ ਦਿਨ ਤਾਂ ਉੱਥੇ ਹੀ ਬਣ ਜਾਂਦੇ ਆ। ਫਿਰ ਅੱਗੇ ਲੰਮੇ ਜੱਟਪੁਰੇ। ਔਰ ਇਹ ਵੀ ਗੱਲ ਹੈਗੀ ਆ ਕਿ ਜਦੋਂ ਗੁਰੂ ਪਾਤਸ਼ਾਹ ਨੇ ਇਹ ਸੁਣਿਆ ਸਰਹੰਦ ਦੇ ਵਿੱਚ ਜੋ ਵਾਪਰਿਆ, ਤਾਂ ਦੱਬ ਜਿਹੜੀ ਸੀ ਕਾਹੀ ਦੇ, ਜਿਹਨੂੰ ਆਪਾਂ ਕਹਿੰਦੇ ਆ, ਉਹ ਤੀਰ ਦੀ ਨੋਕ ਨਾਲ ਬੂਟਾ ਪੱਟਤਾ ਤੇ ਕਿਹਾ ਕਿ ਮੁਗਲ ਰਾਜ ਦੀ ਜੜ ਪੱਟੀ ਗਈ। ਤੋਂ ਇੱਥੋਂ ਗੁਰੂ ਪਾਤਸ਼ਾਹ ਫਿਰ ਅੱਗੇ ਕਿੰਨੇ ਪਿੰਡਾਂ ਵਿੱਚ ਦੀ ਹੁੰਦੇ ਹੋਏ ਖਦਰਾਣੇ ਪਹੁੰਚਦੇ। ਤੋਂ ਇਹ ਲੱਗਦਾ ਨਹੀਂ ਹੈਗਾ ਕਿ ਸਰਹੰਦ ਦੇ ਸ਼ਹੀਦੀ ਸਾਕੇ ਤੋਂ ਫੌਰਨ ਬਾਅਦ ਹੀ ਪੋਹ ਦੇ ਮਹੀਨੇ 'ਚ ਜਿਹੜਾ ਹੈਗਾ ਉੱਥੇ ਪਹੁੰਚ ਗਏ ਜੀ। ਉੱਥੇ ਮਾਘੀ ਵਾਲੇ ਦਿਨ ਲੜਾਈ ਹੋ ਪਈ। ਤੇ ਹੋਰ ਵੀ ਬਹੁਤ ਸਾਰੇ ਤੱਥ ਇਸ ਗੱਲ ਦੀ ਗਵਾਹੀ ਭਰਦੇ ਆ। ਜਾਂ ਤਾਂ ਇਹ ਮੰਨਣਾ ਪਊਗਾ ਵੀ ਲੜਾਈ ਅਗਲੇ ਸਾਲ ਪੋਹ ਬਾਅਦ 'ਚ ਹੋਈ, ਜੇ ਉਸੇ ਸਾਲ ਕਹਿੰਦੇ ਆ ਤਾਂ ਫਿਰ ਉਹ ਗਰਮੀਆਂ 'ਚ ਮੰਨਣੀ ਪਊਗੀ ਵੀ ਗਰਮੀਆਂ 'ਚ ਹੋਈ। ਗਰਮੀਆਂ 'ਚ ਲੜਾਈ ਦੇ ਹੱਕ 'ਚ ਬਹੁਤ ਸਾਰੇ ਸਬੂਤ ਨੇ, ਪਰ ਹੁਣ ਬਹੁਤ ਸਾਰੇ ਇਤਿਹਾਸਕਾਰ ਇਸ ਗੱਲ ਦੇ ਉੱਤੇ ਮੋਹਰ ਲਾਈ ਬੈਠੇ ਆ ਕਿ ਨਹੀਂ ਜੀ ਮਾਘੀ ਵਾਲੇ ਦਿਨ ਹੋਈ। ਕੱਲ ਉਹ ਪ੍ਰਚਾਰਕਾਂ ਨੇ ਵੀ ਉੱਥੇ ਇਹੀ ਕਹਿਣਾ ਹੁੰਦਾ। ਹੁਣ ਜਿਹੜਾ ਇਹ ਇੱਕ ਘੁੰਡੀ, ਇਹ ਜਿਹੜਾ ਇੱਕ ਰੌਲ ਘਚੌਲਾ, ਇਹੋ ਜਿਹੇ ਹੋਰ ਬੜੇ ਨੇ ਜਿਨ੍ਹਾਂ ਦੇ ਬਾਰੇ ਅਜੇ ਅੱਜ ਦੇ ਸਮੇਂ 'ਚ ਤਾਂ ਹੁਣ ਜੇ ਕੋਈ ਨਵਾਂ ਖੋਜੀ ਵਿਦਵਾਨ ਉੱਠੇ ਤੁਰੇ ਇਸ ਗੱਲ ਦੇ ਉੱਤੇ ਤਾਂ ਸਾਡੇ ਤਾਂ ਭਾਈਚਾਰੇ ਦੇ ਵਿੱਚ ਉਦੋਂ ਲੈ ਵੀ ਇੰਨੇ ਸਿਰ ਤੋਂ ਅਸੀਂ ਗਲਤ ਸੁਣਦੇ ਆਏ ਹਾਂ। ਜਦੋਂ ਕਿ ਮੈਂ ਜਦੋਂ 35 ਕੈਟ ਬੋਲਿਆ 2015 ਦੇ ਵਿੱਚ, ਸਾਡੇ ਇੱਥੇ ਭਾਈ ਗੁਰਮੁਖ ਸਿੰਘ ਨਾਗੋ ਕੇ ਇੱਕ ਬਹੁਤ ਚੋਟੀ ਦੇ ਜੁਝਾਰੂ ਸਿੰਘ ਹੋਏ ਆ, ਉਹਨਾਂ ਨੂੰ ਸਿੰਘਣੀ ਸਮੇਤ ਤੇ ਨਿੱਕੀ ਜੀ ਬੱਚੀ ਸਮੇਤ ਮੁਕੇਰੀਆਂ ਵਾਲੇ ਪਾਸੇ ਤੋਂ ਚੱਕ ਲਿਆ ਸੀਗਾ ਤੇ ਉਹ ਦੋਨਾਂ ਨੂੰ ਕਤਲ ਕਰਤਾ, ਸ਼ਹੀਦ ਕਰਤਾ।
ਤੇ ਬਾਅਦ ਵਿੱਚ ਪੁਲਿਸ ਨੇ ਜਿਹੜੀ ਕਹਾਣੀ ਚੇਪੀ, ਉਹ ਨਿੱਕੀ ਜੀ ਬੱਚੀ ਸੀ ਜਿਹੜੀ, ਉਹ ਬਾਅਦ ਵਿੱਚ ਪਰਿਵਾਰ ਦੇ ਹਵਾਲੇ ਕਿਸੇ ਤਰੀਕੇ ਨਾਲ ਹੋਈ, ਉਹ ਵਿਆਹੀ ਗਈ ਹੁਣ। ਤੇ ਅਸੀਂ ਨਾਗੋਕੇ ਪਿੰਡ ਹਰ ਸਾਲ ਉਹ ਬੱਚੀ ਦੇ ਉਹਦੇ ਪਰਿਵਾਰ ਦੇ ਨਾਲ ਮਿਲ ਕੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਆ ਰਹੇ। ਅਸੀਂ ਪਿਛਲੇ ਕਈ ਸਾਲਾਂ ਤੋਂ ਜਿਹੜੀ ਕਹਾਣੀ ਅਖਬਾਰ ਤੇ ਉਦਣ ਛਪੀ ਸੀ ਵੀ ਕਨੇਚ ਪਿੰਡ ਕੋਲੇ ਜੀ ਮੁਕਾਬਲਾ ਹੋ ਗਿਆ, ਖਾੜਕੂ ਏਦਾਂ ਹੋ ਗਏ, ਉਹ ਮਾਰੇ ਗਏ, ਉਹ ਅਸੀਂ ਉਹ ਉਵੇਂ ਦੇ ਹੀ ਉੱਥੇ ਢਾਡੀਆਂ ਨੇ ਵੀ ਉਵੇਂ ਜੋੜਦੇ, ਤੇ ਅਸੀਂ ਵੀ ਸਾਰਿਆਂ ਨੇ ਉਸੇ ਹਿਸਾਬ ਨਾਲ ਸ਼ਰਧਾ ਦੇ ਫੁੱਲ ਭੇਟ ਕਰੀ ਜਾਣੇ। ਪਰ 2015 ਦੇ ਵਿੱਚ ਪਿੰਕੀ ਕੈਟ ਨੇ ਨਵੀਂ ਕਹਾਣੀ ਆ ਕੇ ਦੱਸਦੀ ਵੀ ਉਹ ਤਾਂ ਜੀ ਏਦਾਂ ਗ੍ਰਿਫਤਾਰੀ ਹੋਈ ਸੀ, ਏਦਾਂ ਉਹ ਮਾਰੇ। ਹੁਣ ਉਹ ਬੱਚੀ ਜਿਹੜੀ ਸੀ, ਉਹ ਅਸੀਂ ਉੱਥੇ ਬੈਠੇ, ਮੈਂ ਸਟੇਜ ਤੋਂ ਖੁਦ ਉੱਥੇ ਕਿਹਾ ਵੀ ਜਿਹੜਾ ਉਸ ਦਿਨ ਤੱਕ ਸਾਨੂੰ ਸੱਚ ਲੱਗਦਾ ਸੀ ਵੀ ਇਹ ਸੱਚ ਆ, ਅਸੀਂ ਉਹ ਸੱਚ ਬੋਲਦੇ ਰਹੇ। ਜਿਹੜਾ ਅੱਜ ਸਾਡੇ ਸਾਹਮਣੇ ਪੈਂਕੀ ਕੈਟ ਕਰਕੇ ਸੱਚ ਆਇਆ, ਇਹ ਸੱਚ ਸਾਨੂੰ ਲੱਗਦਾ ਹੋ ਸਕਦਾ ਤੀਜਾ ਵੀ ਸੱਚ ਹੋਵੇ, ਚੌਥਾ ਕੱਲ ਨੂੰ ਕੋਈ ਹੋਰ ਕਹਾਣੀ ਨਿਕਲ ਆਵੇ। ਹੁਣ ਇਸੇ ਤਰੀਕੇ ਨਾਲ ਸਾਡੇ ਇਸ ਸੰਘਰਸ਼ ਦੀਆਂ ਹਜ਼ਾਰਾਂ ਹੀ ਇਹੋ ਜਿਹੀਆਂ ਗੱਲਾਂ ਨੇ ਜਿਹਦੇ ਬਾਰੇ ਸਾਨੂੰ ਪੂਰਨ ਤੌਰ ਤੇ ਪਤਾ ਨਹੀਂ ਹੈਗਾ। ਮੈਂ ਅਕਸਰ ਇਸ ਗੱਲ ਦੇ ਉੱਤੇ ਕਰਦਾ ਰਹਿਣਾ ਵੀ ਕੋਈ ਬੰਦਾ ਹੋਏਗਾ ਜਿਹੜਾ ਕਦੇ ਦੱਸੇਗਾ ਕਿ ਅਸੀਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਤੇ ਕਿਵੇਂ ਪਹੁੰਚੇ, ਅਸੀਂ ਭਾਈ ਸੁਖਦੇਵ ਸਿੰਘ ਬੱਬਰ, ਕਿਉਂਕਿ ਉਹ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਬਾਹਰ ਗਏ ਹੋਏ ਸੀ ਤੇ ਏਜੰਸੀਆਂ ਜਾਂ ਪੁਲਿਸ ਨੂੰ ਪਹਿਲਾਂ ਹੀ ਪਤਾ ਸੀ, ਉਹ ਉਡੀਕ ਰਹੇ ਸੀਗੇ, ਉਹਨਾਂ ਨੂੰ ਪਤਾ ਸੀਗਾ ਕਿ ਇੰਨੀ ਤਰੀਕ ਨੂੰ ਭਾਈ ਸੁਖਦੇਵ ਸਿੰਘ ਬੱਬਰ ਹਿਮਾਚਲ ਵਾਲੇ ਪਾਸੇ, ਦੇਹਰਾਦੂਨ ਵਾਲੇ ਪਾਸੇ ਉਧਰੋਂ ਮੁੜ ਕੇ ਆਉਣਗੇ। ਤੇ ਇੱਥੇ ਆਉਂਦਿਆਂ ਨੂੰ ਰਾਤ ਨੂੰ ਜਦੋਂ ਪਹੁੰਚੇ ਆ ਤੇ ਉਹਨਾਂ ਨੇ ਕੁੰਡਾ ਖੜਕਾ ਕੇ ਫਿਰ ਕਿਹਾ ਵੀ ਸਾਨੂੰ ਪਤਾ ਤੁਸੀਂ ਸੁਖਦੇਵ ਸਿੰਘ ਬੱਬਰੋਂ, ਭਾਵੇਂ ਉਹਨਾਂ ਨੇ ਪਹਿਲਾਂ ਜਿਹੜੀ ਉਹਨਾਂ ਨੇ ਜਾਲੀ ਪਛਾਣ ਬਣਾਈ ਸੀ ਉਹ ਦੱਸਣੀ ਚਾਹੀਦੀ, ਮੈਂ ਤਾਂ ਠੇਕੇਦਾਰ ਜਸਮੇਰ ਸਿੰਘ। ਹੁਣ ਜੇਕਰ ਜਿੰਨਾ ਟਾਈਮ ਇਹਨਾਂ ਗੱਲਾਂ ਦੇ ਤੱਥ ਸਬੂਤ ਪੂਰਾ ਘਟਨਾਕ੍ਰਮ ਆਪਾਂ ਨੂੰ ਨਹੀਂ ਪਤਾ, ਫਿਰ ਤੀਰ ਤੁੱਕੇ ਨੇ ਜਾਂ ਜਿਵੇਂ ਆਪਾਂ ਨੂੰ ਪੁਲਿਸ ਨੇ ਸਟੇਟ ਨੇ ਪਰੋਸਿਆ, ਜੇਕਰ ਕੋਈ ਅਖਬਾਰਾਂ ਦੇ ਹਿਸਾਬ ਨਾਲ ਇਤਿਹਾਸ ਲਿਖਣ ਬਹਿ ਜੇ, ਮੇਰੇ ਕੋਲੇ 1981 ਤੋਂ ਲੈ ਕੇ 1995 ਤੱਕ ਦਾ ਸਾਰਾ ਅਜੀਤ ਅਖਬਾਰ ਰੱਖਿਆ ਹੋਇਆ। ਮੈਨੂੰ ਇੱਥੇ ਕਈ ਵਾਰ ਆਪਣੇ ਲੋੜਵੰਦ ਪਰਿਵਾਰ, ਸ਼ਹੀਦ ਪਰਿਵਾਰ ਜਾਂ ਕਈ ਮਸਲਿਆਂ ਕਰਕੇ ਲੋੜ ਪੈਂਦੀ ਆ, ਲੈਂਦੇ ਆ। ਮੈਂ ਉਹਨਾਂ ਨੂੰ ਸਭ ਨੂੰ ਕਹਿਣਾ ਹੁੰਦਾ ਵੀ ਤੁਸੀਂ ਠੀਕ ਆ ਇਹ ਖਬਰ ਲੈ ਜਾਓ, ਪਰ ਇਹਨੂੰ ਸੱਚ ਨਾ ਮੰਨਿਓ, ਕਿਉਂਕਿ ਪੁਲਿਸ ਦੇ ਬਹੁਤ ਸਾਰੇ ਝੂਠ ਨੇ। ਉਹਨਾਂ ਨੇ ਇਹ ਪੱਕੇ ਹੀ ਪ੍ਰੈਸ ਨੋਟ ਚੇਪੇ ਹੋਏ ਨੇਗੇ ਵੀ ਐ ਹੋਇਆ ਉਹ ਹੋਇਆ। ਜਿਵੇਂ ਆ ਪਿੱਛੇ ਜੇ ਇੱਕ ਵਾਰੀ ਆ ਨਸ਼ਿਆਂ ਵਾਲੀ ਮੁਹਿੰਮ ਚੱਲੀ ਤਾਂ ਇੱਕੋ ਤਰ੍ਹਾਂ ਦੀਆਂ ਖਬਰਾਂ ਸੀ ਵੀ ਜੋ ਉਹਨੂੰ ਰੋਕਿਆ ਉਹਨੇ ਜੇਬ ਚੋਂ ਉਹਦੇ ਫੀਮ ਨਿਕਲੀ ਜਾਂ ਡੋਡੇ ਮਿਲੇ, ਏਦਾਂ ਹਨਾ। ਤਾਂ ਇਹ ਸਾਰਾ ਜਿਹੜਾ ਚੱਕਰ ਆ, ਇਹਦੇ ਵਿੱਚ ਇਹ ਹੈਗਾ ਕਿ ਇਤਿਹਾਸਕਾਰ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡਦੇ, ਪਰ ਗੜਬੜ ਰਹਿ ਜਾਂਦੀ ਹੈ, ਤੱਥ ਸਬੂਤ ਦੀ ਗਲਤੀ ਰਹਿ ਜਾਂਦੀ ਹੈ। ਜੇ ਇਹਦੇ ਵਿੱਚ ਇਤਿਹਾਸਕਾਰ ਨੂੰ ਦੋਸ਼ੀ ਨਹੀਂ ਆਪਾਂ ਕਹਿ ਸਕਦੇ। ਇਵੇਂ ਹੀ ਅੱਜ ਦੇ ਸਮੇਂ ਦੇ ਵਿੱਚ ਸਾਡੇ ਆਲੇ ਦੁਆਲੇ ਜਿਹੜੇ ਆ ਲਿਖਾਰੀ ਨੇ, ਇਹਨਾਂ ਉੱਤੇ ਕਿਸੇ ਕਿਸਮ ਦਾ ਡਾਊਟ ਸ਼ੱਕ ਨਹੀਂ ਕਰਨਾ ਚਾਹੀਦਾ, ਪਰ ਆਪਾਂ ਨੂੰ ਵਿੱਚੋਂ ਸਹੀ ਗੱਲ ਤੇ ਗਲਤ ਗੱਲ ਚੁਗਣੀ ਪਊਗੀ, ਸਮਝਣਾ ਪਊ, ਵਿਵੇਚਨਾ ਕਰਨੀ ਪਊ, ਚਰਚਾ ਕਰਨੀ ਪਊਗੀ, ਵਿਵਾਦ ਨਹੀਂ ਸੰਵਾਦ ਰਚਾਉਣਾ ਪਊਗਾ। ਸਾਡੇ ਇੱਥੇ ਕੰਮ ਹੀ ਉਲਟ ਹੋਇਆ ਵੀ ਜਿਹੜਾ ਮਾੜਾ ਜਿਹਾ ਕੋਈ ਨਵੀਂ ਗੱਲ ਉਹ ਕਹਿੰਦੇ ਤੂੰ ਤਾਂ ਪੰਗੇ ਖੜੇ ਕਰਦਾ। ਸੋ ਸਾਨੂੰ ਅੱਜ ਦੇ ਦੌਰ ਵਿੱਚ ਬੜੀ ਲੋੜ ਆ ਕਿ ਭਾਈ ਜਸਵੀਰ ਸਿੰਘ ਰੋਡੇ ਵਾਲਾ ਮਸਲਾ ਜਾਂ ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਨੇ, ਜੇਕਰ ਤੁਸੀਂ ਡਾਕਟਰ ਸੰਗਤ ਸਿੰਘ ਵਾਲੀ ਪੜ੍ਹੋ ਤਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਕੋਈ ਇਹੋ ਜਿਹਾ ਤੁਹਾਨੂੰ ਯੋਧਾ ਜਾਂ ਵਿਦਵਾਨ ਨਹੀਂ ਮਿਲਣਾ ਜਿਹਦੇ ਉੱਤੇ ਉਹਨੇ ਏਜੰਸੀਆਂ ਦਾ ਬੰਦਾ ਹੋਣ ਦੀ ਮੋਹਰ ਨਾ ਲਾਈ ਹੋਵੇ। ਇੱਥੇ ਤਾਂ ਕਈ ਸੋਸ਼ਲ ਮੀਡੀਆ ਉੱਤੇ ਵਿਚਾਰੇ ਉਹਦਾ ਨਾਂ ਲੈ ਕੇ ਲੋਕਾਂ ਨੂੰ ਗਾਲਾਂ ਕੱਢੀ ਜਾਂਦੇ ਆ ਵੀ ਦੇਖੋ ਜੀ ਫਲਾਣਾ ਏਜੰਸੀਆਂ ਦਾ ਬੰਦਾ, ਫਲਾਣਾ ਏਜੰਸੀਆਂ ਦਾ ਬੰਦਾ। ਪਰ ਸਾਨੂੰ ਇਹ ਕਿਤਾਬਾਂ ਪੜ੍ਹਨ ਦੀ ਇਸ ਵੇਲੇ ਬੜੀ ਭਾਰੀ ਲੋੜ ਆ, ਕਿਉਂਕਿ ਮੈਂ ਇਹ ਗੱਲ ਇਸ ਕਰਕੇ ਦੱਸ ਰਿਹਾ ਵੀ ਬਾਬਾ ਸੂਰਤ ਸਿੰਘ ਜਾਂ ਹੋਰ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਜਿਹੜੇ ਜਦੋਂ ਹੁਣ ਇਹ ਕਿਤਾਬਾਂ ਆਈਆਂ, ਜਦੋਂ ਇਹਨਾਂ ਦੇ ਸਾਹਮਣੇ ਦੂਜਾ ਪੱਖ ਖੁੱਲਿਆ, ਇਹਨਾਂ ਨੂੰ ਬੜਾ ਝਟਕਾ ਲੱਗਿਆ ਕਿ ਅਸੀਂ ਇਹਦਾ ਮਤਲਬ ਸਰਕਾਰ ਦੇ ਟਰੈਪ ਦਾ ਹਿੱਸਾ ਬਣ ਗਏ ਸੀ। ਅਸੀਂ ਉਦੋਂ ਆਪਣੇ ਭਰਾਵਾਂ ਦੀ, ਖਾੜਕੂ ਸਿੰਘਾਂ ਦੀ ਗੱਲ ਨਹੀਂ ਮੰਨੀ ਤੇ ਭਾਈ ਜਸਵੀਰ ਸਿੰਘ ਰੋਡੇ ਦੀ ਹਰ ਗੱਲ ਦੀ ਹਮਾਇਤ ਕਰਦੇ ਰਹੇ ਤੇ ਅਸੀਂ ਵਾਕਿਆ ਹੀ ਗਲਤ ਸੀਗੇ। ਤੇ ਇਹ ਗੱਲ ਦਾ ਬੋਝ ਬਹੁਤ ਸਾਰੇ ਬੰਦਿਆਂ ਤੇ ਆ ਜਿਹੜੇ ਉਸ ਦੌਰ ਵਿੱਚ ਭਾਈ ਜਸਵੀਰ ਸਿੰਘ ਰੋਡੇ ਦੀ ਹਾਮੀ ਭਰਦੇ ਰਹੇ। ਹੁਣ ਜਦੋਂ ਭਾਈ ਜਸਵੀਰ ਸਿੰਘ ਰੋਡੇ ਵੱਲ ਦੇਖਦੇ ਆ ਤਾਂ ਉਹਨਾਂ ਦੇ ਹਿਸਾਬ ਕਿਤਾਬ ਨੂੰ ਲਾ ਕੇ ਵੀ ਇਹ ਹੈਗਾ ਕਿ ਇਹ ਬੰਦਾ ਜਦੋਂ ਜੇਲ੍ਹ 'ਚ ਬੈਠਾ ਸੀ ਇਹਨੂੰ ਉਹਨਾਂ ਨੇ ਕਿਵੇਂ ਟ੍ਰੈਪਡ ਕੀਤਾ ਹੋਊ। ਇਹ ਇਸ ਕਰਕੇ ਮੈਂ ਦੱਸ ਰਿਹਾ ਕਿ ਇਹ ਖੇਡਾਂ ਅੱਜ ਵੀ ਖੇਡੀਆਂ ਜਾ ਰਹੀਆਂ। ਅੱਜ ਵੀ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਆਗੂ ਜਾਂ ਬਹੁਤ ਸਾਰੀਆਂ ਇਹੋ ਜਿਹੀਆਂ ਜਥੇਬੰਦੀਆਂ ਜਿਨ੍ਹਾਂ ਨੂੰ ਸਰਕਾਰ ਨੇ ਤਾਂ ਇਹ ਕੰਮ ਕਰਨਾ ਹੁੰਦਾ, ਇਹ ਤਾਂ ਆਪਾਂ ਦੇਖਣਾ। ਹੁਣ ਬਾਬਾ ਸੂਰਤ ਸਿੰਘ ਨੇ
ਜਦੋਂ ਇਹ ਫੈਸਲਾ ਲਿਆ, ਸਾਡੇ ਭੂਆ ਜੀ ਦੀ ਡੈਥ ਹੋ ਗਈ, ਸਾਹੌਲੀ ਪਿੰਡ 'ਚ ਭੋਗ ਸੀਗਾ, ਤੇ ਸਾਡੇ ਭੂਆ ਜੀ ਦੇ ਬੇਟੇ ਵੀਰ ਇੰਦਰਪਾਲ ਸਿੰਘ ਸਨੀ ਸਾਹੌਲੀ, ਭਾਈ ਨਵਤੇਜ ਸਿੰਘ ਹਨੀ ਸਾਹੌਲੀ, ਇਹ ਭਾਈ ਦਲਜੀਤ ਸਿੰਘ ਬਿੱਟੂ ਦੇ ਸਾਡੂ ਵੀ ਆ, ਤੇ ਰਤਨਾ ਵਿੱਚ ਪਿੰਡ 'ਚ ਉੱਥੇ ਭਾਈ ਗੁਰਸ਼ਰਨ ਸਿੰਘ ਗਾਮਾ, ਜਿਨ੍ਹਾਂ ਦਾ ਸਿੱਖ ਸੰਘਰਸ਼ ਵਿੱਚ ਬੜਾ ਯੋਗਦਾਨ ਆ, ਤੋਂ ਉੱਥੇ ਇਹ ਵਿਆਹੇ ਨੇ ਉਸ ਪਰਿਵਾਰ ਦੇ ਵਿੱਚ। ਤੋਂ ਇਹ ਲੌਂਗੋਵਾਲ ਜਿਹੜਾ ਕਾਂਡ ਆ, ਲੌਂਗੋਵਾਲ ਨੂੰ ਜਦੋਂ ਸੋਧਿਆ ਗਿਆ, ਉਹਦੇ ਵਿੱਚ ਇਹ ਸਾਡੇ ਭੂਆ ਦੇ ਬੇਟੇ ਲੱਗਦੇ ਆ ਭਾਈ ਵੀਰਿੰਦਰਪਾਲ ਸਿੰਘ ਸਨੀ ਸਾਹੌਲੀ, ਉਹ ਉੱਥੇ ਇਸ ਕੇਸ ਵਿੱਚ ਭਾਈ ਗਿਆਨ ਸਿੰਘ ਲੀਲ ਉਹਨਾਂ ਦੇ ਨਾਲ 17.5 ਸਾਲ ਨਾਭੇ ਜੇਲ੍ਹ ਕੱਟ ਕੇ ਮਤਲਬ ਆਏ। ਤੋਂ ਜਦੋਂ ਉਹ ਭੋਗ ਸੀਗਾ 2015 ਦੇ ਵਿੱਚ ਭੂਆ ਜੀ ਦਾ, ਉੱਥੇ ਭੋਗ ਮੌਕੇ ਬਹੁਤ ਸਾਰੀਆਂ ਆਗੂ ਸ਼ਖਸੀਅਤਾਂ ਪਹੁੰਚੀਆਂ ਸ਼ਰਧਾਂਜਲੀ ਭੇਟ ਕਰਨ ਆਉਣਾ ਸੀ, ਕਿਉਂਕਿ ਸਾਰਾ ਪਰਿਵਾਰ ਜਾਂ ਸਾਡਾ ਸਾਰਾ ਸਿਸਟਮ ਸੰਘਰਸ਼ ਨਾਲ। ਭਾਈ ਦਲਜੀਤ ਸਿੰਘ ਬਿੱਟੂ ਵੀ ਬੋਲੇ, ਸਿਮਰਜੀਤ ਸਿੰਘ ਮਾਨ ਵੀ ਬੋਲੇ, ਭਾਈ ਰਣਜੀਤ ਸਿੰਘ ਤਲਵੰਡੀ ਜਿਹੜੇ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਬੇਟੇ ਆ, ਹੁਣ ਤਾਂ ਭਾਵੇਂ ਚੜ੍ਹਾਈ ਕਰ ਗਏ, ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਦੇ ਉਹ ਆਪਸ ਤਾਏ ਚਾਚੇ ਦੇ ਬੇਟੇ ਸੀ, ਤੇ ਇਹ ਭਾਈ ਜਿਹੜਾ ਤਲਵੰਡੀ ਪਰਿਵਾਰ ਆ, ਇਹ ਚੰਨੀ ਦੇ ਮਤਲਬ ਜਿਹੜੇ ਹੈਗੇ ਨਾਨਕੇ ਉਹ ਰਤਨਾ ਪਿੰਡ 'ਚ, ਜਿੱਥੇ ਇਹ ਭਾਈ ਦਲਜੀਤ ਸਿੰਘ ਹੁਣੀ, ਭਾਈ ਵੀਰਿੰਦਰਪਾਲ ਸਿੰਘ ਸਨੀ ਹੁਣੀ, ਇਹ ਸਾਰੇ ਵਿਆਹੇ ਹੋਏ ਨੇ। ਸੋ ਇੱਕ ਤਰੀਕੇ ਨਾਲ ਸਿੱਖ ਸੰਘਰਸ਼ ਨਾਲ ਸੰਬੰਧਿਤ ਬਹੁਤ ਉੱਥੇ ਲੋਕ ਹਾਜ਼ਰ ਸੀ। ਉਹ ਜਦੋਂ ਅਸੀਂ ਭੋਗ ਤੋਂ, ਮੈਂ ਉੱਥੇ ਸਟੇਟ ਸੈਕਟਰੀ, ਜਦੋਂ ਅਸੀਂ ਵਾਪਸ ਆਏ ਉਦੋਂ ਫੋਨ ਆਇਆ ਵੀ ਇੱਥੇ ਤੁਸੀਂ ਚਲੇ ਗਏ ਹੋ, ਤੇ ਬਾਬਾ ਸੂਰਤ ਸਿੰਘ ਨੇ ਤਾਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਲਈ ਭੁੱਖ ਹੜਤਾਲ ਸ਼ੁਰੂ ਕਰਤੀ, ਤੇ ਪੁਲਿਸ ਬਹੁਤ ਆ ਗਈ ਆ ਗੁਰਦੁਆਰੇ। ਅਸੀਂ ਉੱਥੋਂ ਆ ਚੁੱਕੇ ਸੀ ਸਮਾਗਮ ਸਮਾਪਤੀ ਕਰਕੇ, ਤੇ ਉਸ ਦਿਨ ਪੁਲਿਸ ਮੁੱਲਾਂਪੁਰ ਦਾਖੇ ਇਹਨਾਂ ਨੂੰ ਚੱਕ ਕੇ ਲੈ ਗਈ। ਉਸ ਦਿਨ ਤੋਂ ਅੱਜ ਤੱਕ ਇਸ ਸਿੱਖ ਨੇ ਪੂਰੀ ਦ੍ਰਿੜਤਾ ਦੇ ਨਾਲ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਲਈ ਸੰਘਰਸ਼ ਲੜਿਆ। ਆਖਰ ਇਸੇ ਸੰਘਰਸ਼ ਦੇ ਵਿੱਚ ਬਾਬਾ ਸੂਰਤ ਸਿੰਘ ਦੇ ਵਾਂਗ ਹੀ ਭਾਈ ਗੁਰਬਖਸ਼ ਸਿੰਘ ਨੇ ਹਾਜ਼ਰੀ ਭਰੀ। ਭਾਈ ਗੁਰਬਖਸ਼ ਸਿੰਘ ਦੇ ਕਰਕੇ ਇਹ ਮੋਰਚਾ ਜਿਹੜਾ ਸੀ ਹੋਰ ਵੀ ਜ਼ਿਆਦਾ ਵੱਡਾ ਬਣਿਆ ਰਿਹਾ। ਤੇ ਇਹ ਗੱਲ ਆਪਾਂ ਨੂੰ ਪਤਾ ਕਿ ਇੰਡੀਅਨ ਸਟੇਟ ਨੇ ਤਾਂ ਜਿਹੜਾ ਸਾਡੇ ਨਾਲ ਕਰਨਾ ਸੀ ਸੋ ਕੀਤਾ, ਪਰ ਬਾਦਲ ਕਿਆ ਨੇ ਇਸ ਸੰਘਰਸ਼ ਨੂੰ, ਚਾਹੇ ਉਹ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਲੜਿਆ, ਚਾਹੇ ਬਾਬਾ ਸੂਰਤ ਸਿੰਘ ਨੇ ਲੜਿਆ, ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਵੀ ਇਹ ਤਾਂ ਜੀ ਕਾਤਲ ਨੇ ਹਵਾਰੇ ਵਰਗੇ, ਇਹ ਬਾਦਲ ਕਿਆ ਨੇ ਪੂਰਾ ਇਸ ਲੜਾਈ ਦਾ ਇਹਨੂੰ ਤਾਰ-ਪੀਡੋ ਕੀਤਾ, ਇਹਦੇ ਖਿਲਾਫ ਚੱਲਦੇ ਰਹੇ। ਉਦੋਂ ਬਾਦਲ ਕਿਆ ਦਾ ਰਾਜ। ਤੋਂ ਪੂਰਾ ਜਿਹੜਾ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦਾ ਸੰਘਰਸ਼ ਆ, ਉਹਨੂੰ ਸਿਖਰਾਂ ਤੇ ਪਹੁੰਚਾਉਣ ਵਾਲੇ, ਚਾਹੇ ਉਹ ਭਾਈ ਗੁਰਬਖਸ਼ ਸਿੰਘ ਆ, ਤੇ ਚਾਹੇ ਬਾਬਾ ਸੂਰਤ ਸਿੰਘ ਆ, ਚਾਹੇ ਕੋਈ ਹੋਰ ਨੇ, ਇਹਨਾਂ ਸਾਰਿਆਂ ਦਾ ਸਾਨੂੰ ਸਤਿਕਾਰ ਕਰਨਾ ਬਣਦਾ। ਭਾਵੇਂ ਅਸੀਂ ਇਹਨਾਂ ਦੇ ਢੰਗ ਤਰੀਕਿਆਂ ਨਾਲ ਅਸਹਿਮਤ ਰਹੀਏ ਜਾਂ ਕਈ ਹੋਰ ਗੱਲਾਂ ਨੇ, ਪਰ ਇਹ ਮੰਨਣਾ ਪਊ ਕਿ ਇਹਨਾਂ ਨੇ ਕੌਮ ਦੀ ਇਸ ਗੱਲ ਨੂੰ ਸਿਖਰਾਂ ਤੇ ਪਹੁੰਚਾਇਆ। ਦੂਜੀ ਗੱਲ ਜਿਹੜੀ ਬੜੀ ਜ਼ਰੂਰੀ ਹੈ, ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਤੋੜ ਲਿਆ ਗਿਆ ਬਾਦਲ ਕਿਆਂ ਵੱਲੋਂ, ਤੇ ਬਾਕੀ ਸਾਰਿਆਂ ਦੇ ਮੁਕਾਬਲੇ ਉੱਤੇ ਕੇਵਲ ਰਾਜੋਆਣੇ ਨੂੰ ਆਪਦੇ ਹੱਕ ਵਿੱਚ ਭਗਤਾ ਕੇ ਲੜਾਈ ਨੂੰ ਇਉਂ ਦਿਖਾਇਆ ਗਿਆ ਕਿ ਅਸੀਂ ਵੀ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਬੜੇ। ਹਾਲਾਂਕਿ ਮੋਦੀ ਸਰਕਾਰ ਤੋਂ ਪਹਿਲਾਂ ਵਾਜਪਾਈ ਵੇਲੇ 1999 'ਚ 2000 ਵਿੱਚ ਬੜੀ ਇੱਕ ਮੂਵ ਚੱਲੀ ਸੀ, ਜਿਹੜੇ RSS ਨਾਲ ਸੰਬੰਧਿਤ, ਚਾਹੇ ਉਹ ਰੁਲਦਾ ਸਿੰਘ ਹੁਣੀ ਸੀ, ਤੇ ਚਾਹੇ ਉਹ ਜਿਹੜਾ ਇਹਨਾਂ ਦਾ RSS ਦਾ ਮੁਖੀ ਸੀ, ਉਹ ਮਹਿਤਾ ਚੌਂਕ ਆ ਕੇ ਬਾਬਾ ਠਾਕਰ ਸਿੰਘ ਨੂੰ, ਸੰਤ ਸਮਾਜ ਨੂੰ ਮਿਲਿਆ। ਉਹਨਾਂ ਨੇ ਕਿਹਾ ਕਿ ਜੀ ਅਸੀਂ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੇ ਮਸਲੇ ਸਮੇਤ ਬਹੁਤ ਸਾਰੇ ਮਸਲੇ ਹੱਲ ਕਰਨਾ ਚਾਹੁੰਦੇ ਹਾਂ। ਜਾਣੀ ਕਿ BJP RSS ਇਹ ਚਾਹੁੰਦੇ ਰਹੇ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਪੱਕਾ ਨਾਸ਼ ਹੋ ਜਾਊਗਾ, ਤੇ ਅਸੀਂ ਅਕਾਲੀ ਭਾਜਪਾ ਗੱਠਜੋੜ ਇੱਥੇ ਰਾਜ ਕਰਦੇ ਰਵਾਂਗੇ, ਤੇ ਜੇਕਰ ਇਹ ਜਿਹੇ ਸਿੱਖਾਂ ਦੇ ਪੰਥਕ ਜਿਹੜੇ ਕੁਝ ਮਸਲੇ ਆ ਉਹ ਹੱਲ ਕਰ ਸਕੀਏ। ਇਹ ਗੱਲ ਭਾਗਵਾ ਬ੍ਰਿਗੇਡ ਹੱਲ ਕਰਨੇ ਚਾਹੁੰਦਾ ਸੀ। ਇਹਦੇ ਵਿੱਚ ਚਲੋ ਉਹਨਾਂ ਦੇ ਆਪਦੇ ਨਜ਼ਰੀਏ ਸੀ, ਉਹ ਅਸਲ ਵਿੱਚ ਖਾਲਿਸਤਾਨ ਦੇ ਸੰਘਰਸ਼ ਨੂੰ, ਸਿੱਖ ਸੰਘਰਸ਼ ਨੂੰ ਕਮਜ਼ੋਰ ਕਰਨ ਦੇ ਨਜ਼ਰੀਏ ਤੋਂ ਵੀ ਉਹਨਾਂ ਦੇ ਇਹ ਪੱਤੇ ਸੀਗੇ ਜਿਹੜੇ ਕਿ ਉਹਨਾਂ ਨੇ ਚੱਲਣੇ ਹੁੰਦੇ ਆ। ਪਰ ਬਾਦਲ ਕਿਆ ਨੇ ਉੱਥੇ ਕੀ ਕਿਹਾ, ਇਹ ਖਬਰਾਂ ਸਨ 2001-2 ਤੋਂ ਚੱਲਦੀਆਂ ਆਉਂਦੀਆਂ ਨੇ, ਅੱਜ ਨਹੀਂ ਹੈਗੀਆਂ। ਇਹਦੇ ਲਈ ਢੀਂਡਸੇ ਹੋਣੀ ਜਾਂ ਆਹ ਪਿਛਲੇ ਦਿਨੀ ਜਦੋਂ ਮਨਮੋਹਨ ਸਿੰਘ ਡਾਕਟਰ ਮੁੱਖ ਪ੍ਰਧਾਨ ਮੰਤਰੀ ਚੜ੍ਹਾਈ ਕਰ ਗਿਆ,
ਉਦੋਂ ਵੀ ਇਹ ਗੱਲ ਉੱਥੇ ਪੰਜੋਲੀ ਨੇ ਵੀ ਕਹੀ ਵੀ ਇੱਕ ਵਾਰੀ ਅਸੀਂ ਮੱਕੜ ਦੇ ਨਾਲ, ਜਥੇਦਾਰ ਮੱਕੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ, ਅਸੀਂ ਵਫਦ ਲੈ ਕੇ ਮਿਲੇ ਤੇ ਉੱਥੇ ਉਹਨੂੰ ਮਨਮੋਹਨ ਸਿੰਘ ਨੂੰ ਕਹਿ ਬੈਠੇ ਮੱਕੜ ਸਾਹਿਬ ਕਿ ਜੀ ਕਾਲੀਆਂ ਸੂਚੀਆਂ ਵੀ ਰੱਦ ਕਰ ਦਿਓ। ਉਹ ਕਹਿੰਦਾ ਪਹਿਲਾਂ ਜਾ ਕੇ ਬਾਦਲ ਪਿਓ ਪੁੱਤ ਨੂੰ ਪੁੱਛ ਲਓ, ਫਿਰ ਮੈਂ ਮਤਲਬ ਉਹਨੇ ਸਾਫ਼ ਕਿਹਾ। ਤੇ ਇਵੇਂ ਹੀ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਦੱਸਦੇ ਆ ਕਿ ਜਦੋਂ ਵੀ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੇ ਮਸਲੇ ਉੱਤੇ ਕੋਈ ਗੱਲ ਚੱਲਦੀ ਸੀ ਤਾਂ ਬਾਦਲ ਪਰਿਵਾਰ ਨੂੰ ਬਿਪਤਾ ਪੈ ਜਾਂਦੀ ਸੀ। ਉਹ ਸਮਝਦੇ ਸੀ ਕਿ ਇਹ ਤਾਂ ਉਹ ਨੇ ਜਿਨ੍ਹਾਂ ਨੇ ਭਿੰਡਰਾਂ ਵਾਲੇ ਸੰਤਾਂ ਦੇ ਮਗਰ ਲੱਗ ਕੇ ਸਾਨੂੰ ਜੀ 1980 ਤੋਂ ਸੱਤਾ ਤੋਂ ਪਰਾਂ ਰੱਖਿਆ। ਜੇ ਇਹ ਆ ਗਏ, ਇਹਨਾਂ ਕੋਲੇ ਡੈਡੀਕੇਸ਼ਨ ਕਮਿਟਮੈਂਟ ਆ, ਇਹ ਤਾਂ ਪੰਜਾਬ ਦੀ ਸਿਆਸਤ ਵਿੱਚ ਛਾ ਜਾਣਗੇ। ਜਿਵੇਂ ਭਾਈ ਕੁਲਵੀਰ ਸਿੰਘ ਬੜਾ ਪਿੰਡ ਨਿਕਲੇ ਤੇ 1 ਮਿੰਟ ਦੇ ਵਿੱਚ ਹੀ ਉਹ ਇਲੈਕਸ਼ਨਾਂ ਸ਼੍ਰੋਮਣੀ ਕਮੇਟੀ ਦੇ ਜਿੱਤ ਗਏ, ਭਾਵੇਂ ਕਿ ਉਹਨਾਂ ਨੇ ਕਿੱਡਾ ਵੱਡਾ ਕੌਮ ਦੇ ਸੰਘਰਸ਼ ਵਿੱਚ ਯੋਗਦਾਨ ਪਾਇਆ ਸੀ। ਪਰ ਇਹ ਗੱਲ ਤਾਂ ਆਪਣੀ ਤੌਰ ਤੇ ਹੈਗੀ ਆ ਨਾ ਕਿ ਜਿਹੜੇ ਪੰਥ ਧਰਦੀ ਕੌਮ ਪ੍ਰਸਤ ਸਿੱਖ ਸੀ, ਇਹਨਾਂ ਦੇ ਦਿਲ ਦਿਮਾਗ ਵਿੱਚ ਜੋ ਇਹਨਾਂ ਦਾ ਸਤਿਕਾਰ ਕੌਮ ਕਰਦੀ ਹੈ ਨਾ, ਤੋਂ ਇਸ ਗੱਲ ਦੇ ਵਿੱਚ ਬਾਦਲ ਕਿਆ ਨੇ ਪੈਰ ਦੇ ਉੱਤੇ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਦੇ ਖਿਲਾਫ ਕੰਮ ਕੀਤਾ। ਜੇ ਕਿਸੇ ਨੂੰ ਵਹਿਮ ਹੈ ਵੀ ਨਹੀਂ ਜੀ ਘਮਾਣ ਹੁਣੀ ਤਾਂ ਐਵੇਂ ਬਾਦਲ ਕਿਆਂ ਦਾ ਸ਼ੋਸ਼ਣਾ ਵਜਾਉਂਦੇ ਰਹਿੰਦੇ, ਮੈਂ ਇੱਕੋ ਗੱਲ ਪੁੱਛਦਾ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਕੀ ਕੀਤਾ? ਜੇ ਉਹ ਚਾਹੁੰਦੇ ਤਾਂ ਜਦੋਂ ਇਹਨਾਂ ਦੀ ਬਣਦੀ ਸੀ ਤਾਂ ਬਾਕੀ ਸਿੰਘਾਂ ਨਾਲ ਤਾਂ ਚਲੋ ਹਵਾਰੇ ਹੁਣਾਂ ਨਾਲ ਜਾਂ ਸਾਡੇ ਹੋਰ ਭਰਾਵਾਂ ਨਾਲ ਤਾਂ ਇਹਨਾਂ ਦਾ ਨਹੀਂ ਹੈਗਾ ਕਰੂਰਾ ਰਲਦਾ, ਤੇ ਭਾਈ ਰਾਜੋਆਣੇ ਲਈ ਬੜਾ ਸੌਖਾ ਸੀ। ਇਹ ਉਹਨੂੰ ਜਿਵੇਂ ਭਾਈ ਲਾਲ ਸਿੰਘ ਵਾਲਾ ਕੇਸ ਆ, ਉਹਨੂੰ ਜਿਹੜੀ ਹੁੰਦੀ ਆ ਪੱਕੀ ਪਰੋਲ ਇੱਕ ਅੱਖਰ ਆ, ਜਾਣੀ ਕਿ ਉਹ ਰਹਿੰਦਾ ਬੰਦਾ ਸਿਸਟਮ ਦੇ ਵਿੱਚ ਅੰਦਰ ਆ, ਉਹਦੇ ਵਿੱਚ ਇਹ ਹੁੰਦਾ ਕਿ ਪੱਕੀ ਪੈਰੋਲ ਦੇ ਦਿੱਤੇ ਆ ਤੇ ਹਰ 3-3 ਮਹੀਨੇ ਬਾਅਦ ਕਾਗਜ਼ਾਂ ਦੇ ਵਿੱਚ ਉਹ ਪੈਰੋਲ ਅੱਗੇ ਵੱਧਦੀ ਰਹਿੰਦੀ ਆ। ਚੇਤੇ ਕਰੋ ਜਦੋਂ ਕਰੋਨਾ ਵਾਲਾ ਦੌਰ ਚੱਲਿਆ ਸੀ, ਆ ਮੇਰੇ ਨਾਲ ਘਰ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ, ਇਹਨਾਂ ਨੂੰ ਇਦਾਂ ਹੀ ਉਹ 3-3 ਮਹੀਨੇ ਬਾਅਦ ਅੱਗੇ ਜਿਹੜੀ ਸੀ ਪੈਰੋਲ ਉਹ ਵਧਾਈ ਜਾਂਦੇ ਰਹੇ। ਇਵੇਂ ਹੀ ਭਾਈ ਗੁਰਦੀਪ ਸਿੰਘ ਜੱਲੂਪੁਰ ਖੇੜੇ ਨਾਲ ਹੋਇਆ ਉਹਨਾਂ ਦਿਨਾਂ 'ਚ। ਇਵੇਂ ਹੀ ਇਹ ਜਦੋਂ ਮਰਜ਼ੀ, ਬਾਕੀਆਂ ਦੀ ਗੱਲ ਛੱਡੋ, ਇਹ ਪੰਜਾਬ ਸਰਕਾਰ ਦੇ ਆਪਦੇ ਹੱਥ 'ਚ ਜੇਲ੍ਹ ਪ੍ਰਸ਼ਾਸਨ ਨੇ ਇਹ ਕੰਮ ਕਰਨਾ ਹੁੰਦਾ, DC ਨੂੰ ਆਰਡਰ ਦੇਣਾ ਹੁੰਦਾ ਕਿ ਇਹ ਜਿਹੜਾ ਰਾਜੋਆਣਾ ਸਾਹਿਬ ਨੇ ਇਹ ਘਰ ਰਹਿਣਗੇ, ਤੂੰ ਹਰ 3 ਮਹੀਨੇ ਬਾਅਦ ਇਹਨਾਂ ਦੀ ਪੈਰੋਲ ਅੱਗੇ ਵਧਾਈ ਜਾਣੀ ਹੈ। ਤੇ ਜੇਕਰ ਬਾਦਲਕਾਂ ਦੇ ਰਾਜ ਵਿੱਚ ਇੱਕ ਵਾਰੀ ਇਹ ਕੰਮ ਸ਼ੁਰੂ ਹੋ ਜਾਂਦਾ, ਚਾਹੇ ਬਾਅਦ 'ਚ ਕਾਂਗਰਸ ਦਾ ਰਾਜ ਆਉਂਦਾ, ਚਾਹੇ ਬਾਅਦ 'ਚ ਆਮ ਆਦਮੀ ਪਾਰਟੀ ਦਾ ਰਾਜ ਆਉਂਦਾ, ਚਾਹੇ ਜਿਹਦਾ ਮਰਜ਼ੀ ਆਉਂਦਾ, ਉਹਨੇ ਪੰਗਾ ਨਹੀਂ ਸੀ ਲੈਣਾ, ਇਹ ਚੀਜ਼ ਰੋਕਣੀ ਨਹੀਂ ਸੀ, ਕਿਉਂਕਿ ਭਾਈ ਰਾਜੋਆਣੇ ਨੇ ਆਪਦੇ ਹਿਸਾਬ ਨਾਲ ਜ਼ਿੰਦਗੀ ਆਰਾਮ ਨਾਲ ਬਾਹਰ ਕੱਢਣੀ ਸੀ। ਪਰ ਭਾਈ ਰਾਜੋਆਣੇ ਤੱਕ ਦੀ ਵੀ ਇਹਨਾਂ ਨੇ ਪੱਕੀ ਪਰੋਲ ਸ਼ੁਰੂ ਨਹੀਂ ਕੀਤੀ। ਜੇ ਇਹ ਚਾਹੁੰਦੇ ਤਾਂ ਇੱਕ ਹੋਰ ਤਰੀਕਾ ਬੜਾ ਸੋਹਣਾ, ਉਹ ਇਹ ਆ ਕਿ ਜਿਹੜਾ ਪੰਜਾਬ ਅਸੈਂਬਲੀ ਆ ਉਹਦੇ ਵਿੱਚ ਮਤਾ ਪਾ ਕੇ ਭਾਈ ਰਾਜੋਆਣੇ ਦੀ ਜਿਹੜੀ ਆ ਘਰ ਨੂੰ, ਜਾਣੀ ਕਿ ਮੈਂ ਦੱਸਦਾ ਇੱਥੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਹੜੇ ਆ ਉਹ ਇੱਥੇ ਅੰਮ੍ਰਿਤਸਰ ਇੱਕ ਗੁਰੂ ਨਾਨਕ ਹਸਪੀਟਲ ਆ, ਜਿਹੜਾ ਗੌਰਮੈਂਟ ਹਸਪੀਟਲ ਆ ਇੱਥੇ ਅੰਮ੍ਰਿਤਸਰ ਦੇ ਵਿੱਚ, ਉਹਦੇ ਇੱਕ ਕਮਰੇ ਨੂੰ ਜਿੱਥੇ ਡਾਕਟਰ ਗਰਗ ਨਾਲ ਸਾਡਾ ਬੜਾ ਪਿਆਰ ਆ, ਉਹ ਮਨੋਰੋਗ ਵਿਭਾਗ ਦਾ ਜਾਣੀ ਕਿ ਇੱਕ ਵੱਖਰਾ ਡਿਪਾਰਟਮੈਂਟ ਆ, ਉਹਦੇ ਉੱਪਰ ਜਿਹੜੇ ਉੱਪਰਲੀ ਮੰਜ਼ਲ ਆ ਉੱਥੇ ਇੱਕ ਕਮਰੇ ਨੂੰ ਜੇਲ੍ਹ ਦਾ ਦਰਜਾ ਦਿੱਤਾ ਹੋਇਆ ਪੰਜਾਬ ਸਰਕਾਰ ਵੱਲੋਂ। ਉੱਥੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਰੱਖਿਆ ਹੋਇਆ। ਜਦੋਂ ਉਹਨਾਂ ਨੂੰ ਪੈਰੋਲ ਮਿਲਦੀ ਹੈ ਇੱਥੋਂ ਉਹ ਘਰ ਚਲੇ ਜਾਂਦੇ ਆ, ਤੇ ਉਹ ਜਿਹੜਾ ਜੇਲ੍ਹ ਦਾ ਦਰਜਾ ਦਿੱਤਾ ਹੋਇਆ ਕਮਰੇ ਨੂੰ, ਉੱਥੇ ਚਲੋ ਬੰਦਸ਼ਾਂ ਤਾਂ ਥੋੜੀਆਂ ਬਹੁਤੀਆਂ ਹੈਗੀਆਂ ਨੇ, ਪਰ ਉਹ ਇੱਕ ਹੈ ਤਾਂ ਹਸਪੀਟਲ ਦਾ ਕਮਰਾ ਹੀ ਆ ਨਾ, ਤੇ ਬੜਾ ਚੰਗੇ ਤਰੀਕੇ ਨਾਲ ਉਹ ਦਿਨ ਕੱਟੀਆਂ ਕਰ ਰਹੇ ਨੇ। ਈਜ਼ੀ ਮਾਹੌਲ ਆ, ਜਿਹੜੀ ਉਹਨਾਂ ਦੀ ਮਾਨਸਿਕ ਪਰੇਸ਼ਾਨੀ ਸੀ ਉਹ ਵੀ ਠੀਕ ਹੋ ਰਹੀ। ਇਵੇਂ ਹੀ ਭਾਈ ਰਾਜੋਆਣੇ ਦੇ ਘਰ ਨੂੰ, ਉਹਨਾਂ ਦੇ ਰਹਿائشੀ ਅਸਥਾਨ ਨੂੰ ਜੇਲ੍ਹ ਦਾ ਦਰਜਾ ਦੇ ਕੇ ਉੱਥੇ ਰੱਖਿਆ ਜਾ ਸਕਦਾ ਸੀ। ਵੀ ਅਸੀਂ ਤਾਂ ਆਪਦੇ ਬੰਦੇ ਦਾ ਪੱਖ ਪੂਰਨਾ ਜੀ, ਰਾਹ ਕੱਢਣਾ ਹੁੰਦਾ ਨਾ ਤੇ ਕੱਢ ਹੀ ਲੈਂਦੇ ਆ। ਇੱਥੇ ਜੇਲ੍ਹਾਂ ਦੇ ਵਿੱਚ ਅਸੀਂ ਦੇਖਿਆ ਕਿ ਪੁਲਿਸ ਵਾਲਿਆਂ ਦਾ ਕਿਵੇਂ ਫੇਵਰ ਸਿਸਟਮ ਕਰਦਾ। ਸੋ ਜੇਕਰ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਕਰਨਾ ਚਾਹੁੰਦੇ ਤਾਂ ਇਹ ਆਪਦੀ ਮਿਨਿਸਟਰੀ ਦੇ ਵਿੱਚ ਹੁੰਦਿਆਂ ਜਦੋਂ ਗੱਠਜੋੜ ਸੀ ਉਦੋਂ ਕਰ ਸਕਦੇ ਸੀ। ਹੁਣ ਜਦੋਂ ਗੱਠਜੋੜ ਟੁੱਟ ਗਿਆ, ਹੁਣ ਜਦੋਂ ਬੀਬੀ ਹਰਸਿਮਰਤ ਕੌਰ ਜਾਂ ਇਹ ਬਾਦਲ ਦਲ ਵਾਲੇ ਡਰਾਮੇ ਜੇ ਕਰਕੇ, ਖੇਖਣ ਜੇ ਕਰਕੇ ਦਿਖਾਉਂਦੇ ਆ, ਤਾਂ ਉਦੋਂ ਅਮਿਤ ਸ਼ਾਹ ਵਰਗੇ ਫਿਰ ਟੁੱਟ ਕੇ ਪੈਂਦੇ ਆ ਵੀ ਹੁਣ ਤੁਸੀਂ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦੇ ਆ ਵੀ BJP ਵਾਲੇ ਨਹੀਂ ਰਿਹਾਈਆਂ ਕਰਦੇ, ਤੇ ਉਦੋਂ ਜਦੋਂ ਤੁਹਾਨੂੰ ਅਸੀਂ ਕਹਿੰਦੇ ਹੁੰਦੇ ਸੀ ਤੇ ਉਦੋਂ ਤੁਸੀਂ ਸਾਨੂੰ ਕਹਿੰਦੇ ਸੀਗੇ ਵੀ ਸਾਡੀ ਤਾਂ ਸਿਆਸਤ ਹੀ ਖਰਾਬ ਹੋ ਜੂਗੀ। ਸੋ ਬਾਦਲ ਕਿਆ ਨੇ ਕਿਸੇ ਵੀ ਜੇਲ੍ਹ 'ਚ ਨਜ਼ਰਬੰਦ ਸਿੱਖ ਦਾ ਕੇਸ ਆ ਜਿਹੜਾ ਉਹ ਉਵੇਂ ਨਹੀਂ ਹੱਲ ਹੋਣ ਦਿੱਤਾ, ਜਿਵੇਂ ਕਿ ਇੱਕ ਪੈਕੇਜ ਦੇ ਰੂਪ 'ਚ ਜਿਹੜੀ ਗੱਲ 1997 'ਚ ਇਹਨਾਂ ਨੇ ਵਾਅਦਾ ਕਰਕੇ ਕੀਤੀ ਸੀ, ਜਾਂ ਬਾਅਦ ਵਿੱਚ ਕਾਨੂੰਨੀ ਕੋਈ ਰਾਹ ਕੱਢ ਕੇ ਜਿਹੜੀਆਂ ਰਿਹਾਈਆਂ ਹੋਈਆਂ ਨੇ ਉਹ ਲੀਗਲ ਲੜਾਈ ਲੜ ਕੇ ਹੋਈਆਂ ਨੇ।
ਉਹਨਾਂ ਬਾਰੇ ਜੇਕਰ ਕੋਈ ਝੂਠ ਬੋਲੀ ਜਾਵੇ ਕਿ ਜੀ ਇਹ ਫਲਾਨਿਆਂ ਨੇ ਕਰਵਾਤੀਆਂ, ਹਾਂ ਇਹ ਜ਼ਰੂਰ ਇੰਨਾ ਕੁ ਕਹਿ ਸਕਦੇ ਆ ਵੀ ਕਈ ਅਫਸਰ ਜਾਂ ਕਈ ਲੀਡਰ ਨਿੱਜੀ ਹੈਸੀਅਤ ਵਿੱਚ ਉਹਨਾਂ ਨੂੰ ਜਿਹੜਾ ਕੌਮ ਪ੍ਰਸਤੀ ਦਿਖਾਉਣ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਦਿਖਾਤੀ। ਪਰ ਬਾਦਲ ਦਲ ਨੇ ਜਾਂ ਬਾਦਲ ਸਰਕਾਰ ਨੇ, ਕਿਉਂਕਿ ਕਾਂਗਰਸ ਨੇ ਤਾਂ ਇਹ ਕੰਮ ਕਰਨਾ ਨਹੀਂ ਸੀ, ਨਾ ਇਹ ਕੰਮ ਆਮ ਆਦਮੀ ਪਾਰਟੀ ਨੇ ਕਰਨਾ ਸੀ। ਇਹ ਇੱਕੋ ਇੱਕ ਧਿਰ ਜਿਹੜੀ ਆਪਦੇ ਆਪ ਨੂੰ ਪੰਥਕ ਧਿਰ ਕਹਾ ਕੇ ਲੋਕਾਂ ਦੇ ਵਿੱਚ ਕਰਦੀ ਆ, ਉਹ ਇਹ ਸੀ। ਸੋ ਇਹਨਾਂ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਨਹੀਂ ਕੀਤਾ, ਹੋਰ ਕਿਹਦਾ ਕਰਨਾ। ਸੋ ਇਹਨਾਂ ਨੂੰ ਭਾਈ ਸੂਰਤ ਸਿੰਘ ਬਹੁਤ ਚੁੱਭਦਾ ਰਿਹਾ, ਔਰ ਜਿੰਨਾ ਮਾੜਾ ਹਾਲ ਬਾਦਲਕਿਆਂ ਦੇ ਰਾਜ ਵਿੱਚ ਇਹ ਬਾਬਾ ਸੂਰਤ ਸਿੰਘ ਦਾ ਹੁੰਦਾ ਰਿਹਾ ਉਹ ਸਾਰਿਆਂ ਦੇ ਸਾਹਮਣੇ ਹੈ। ਅੱਜ ਗੱਲਾਂ ਬਾਤਾਂ ਚਲੋ ਹੋਰ ਬਹੁਤ ਸਾਰੀਆਂ ਹੋ ਗਈਆਂ, ਉਹਦੇ ਲਈ ਕਿਸੇ ਨੂੰ ਆਪਾਂ ਕੀ ਕਰ ਗੱਲ, ਪਰ ਮੇਰੇ ਮਨ ਵਿੱਚ ਬਹੁਤ ਸਤਿਕਾਰ ਆ ਬਾਬਾ ਸੂਰਤ ਸਿੰਘ ਦਾ। ਅਸੀਂ ਨਿੱਕੇ ਨਿੱਕੇ ਹੁੰਦੇ ਸੀ ਜਦੋਂ ਤੋਂ ਸਾਡੇ ਇਲਾਕੇ ਦੇ ਵਿੱਚ ਬਾਬਾ ਸੂਰਤ ਸਿੰਘ ਨੂੰ ਕੌਮ ਦੇ ਸੰਘਰਸ਼ ਵਿੱਚ ਵਿਚਰਦਿਆਂ ਦੇਖਿਆ। ਸਾਡੇ ਨਜ਼ਦੀਕੀ ਸਾਥੀਆਂ ਦੇ ਵਿੱਚੋਂ ਗੁਰਪ੍ਰੀਤ ਸਿੰਘ ਖਾਲਸਾ, ਜਿਹੜੇ ਉਹਨਾਂ ਦੇ ਪਿਤਾ ਜੀ ਤਰਲੋਕ ਸਿੰਘ ਉਸ ਸੰਘਰਸ਼ ਵਿੱਚ ਸ਼ਹੀਦ ਹੋ ਗਏ, ਉਹਨਾਂ ਨਾਲ ਬੜਾ ਪਿਆਰ ਰਿਹਾ ਬਾਬਾ ਸੂਰਤ ਸਿੰਘ ਦਾ। ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਜਾਂ ਹੋਰ ਖਾਸ ਤੌਰ ਦੇ ਉੱਤੇ ਸਤਵਿੰਦਰ ਸਿੰਘ ਭੋਲਾ, ਸਰਦਾਰ ਸਤਵਿੰਦਰ ਸਿੰਘ ਭੋਲਾ ਜਿਹੜਾ ਅਮਰੀਕਾ ਦੇ ਵਿੱਚ ਜਿਹਦਾ ਕਤਲ ਕਰ ਦਿੱਤਾ ਗਿਆ ਸੀ, ਉਹ ਇਹਨਾਂ ਦਾ ਜਵਾਈ ਸੀ ਤੇ ਇਹਨਾਂ ਦਾ ਰਿਸ਼ਤੇਦਾਰ ਸੀ। ਉਹਦੇ ਨਾਲ ਜਦੋਂ ਉਹਦਾ ਮੌਤ ਹੋਈ ਆ, ਉਹ ਹਰ ਰੋਜ਼ ਉਹਨਾਂ ਦਿਨਾਂ ਦੇ ਵਿੱਚ ਮੇਰੇ ਨਾਲ ਫੋਨ ਤੇ ਗੱਲ ਕਰਦਾ ਹੁੰਦਾ ਸੀ, ਕਿਉਂਕਿ ਸਿੱਖ ਸੰਘਰਸ਼ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਬਾਤਾਂ ਦਾ ਉਹ ਗਵਾਹ ਸੀ। ਉਹਦੇ ਉੱਤੇ ਬੀਬੀ ਰਜਿੰਦਰ ਕੌਰ ਦੇ ਕਤਲ ਦਾ ਝੂਠਾ ਦੋਸ਼ ਵੀ ਲੱਗਿਆ ਸੀ, ਕਿਉਂਕਿ ਜਦੋਂ ਬੀਬੀ ਰਜਿੰਦਰ ਕੌਰ ਬਠਿੰਡੇ ਗਈ, ਮਾਰੀ ਗਈ ਆ, ਉੱਥੇ ਉਸ ਪ੍ਰੋਗਰਾਮ ਦਾ ਆਰਗੇਨਾਈਜ਼ਰ ਸਤਵਿੰਦਰ ਸਿੰਘ ਭੋਲਾ ਸੀ, ਜਿਹੜਾ ਬਾਬਾ ਸੂਰਤ ਸਿੰਘ ਦਾ ਜਵਾਈ ਸੀ। ਉਹਨੇ ਜਦੋਂ ਇੱਕ ਮੈਂ ਲੇਖ ਲਿਖਿਆ ਕਿ ਬੀਬੀ ਦਾ ਕਤਲ ਕਿਉਂ ਹੋਇਆ, ਜਿਹਦੇ ਵਿੱਚ ਮੈਂ ਭਾਈ ਜਸਵੀਰ ਸਿੰਘ ਰੋਡੇ ਵਾਲਾ ਸਾਰਾ ਐਪੀਸੋਡ ਲਿਖਿਆ, ਤਾਂ ਉਹਨੇ ਮੈਨੂੰ ਖਾਸ ਤੌਰ ਤੇ ਇਸ ਗੱਲ ਲਈ ਕਿ ਸ਼ੁਕਰ ਆ ਕਿਸੇ ਬੰਦੇ ਨੇ ਮੇਰਾ ਸਹੀ ਕੀਤਾ। ਉਹ ਬੰਦਾ ਮੈਂ ਹੀ ਆ ਜਿਹਨੂੰ ਤੁਸੀਂ ਲਿਖਿਆ ਨਾ ਕਿ ਇੱਕ ਫੈਡਰੇਸ਼ਨ ਵਾਲੇ ਦਾ ਨਾਂ ਪਾਤਾ ਮੁਕੱਦਮੇ ਵਿੱਚ ਗਲਤ, ਉਹ ਮੈਂ ਹੀ ਆ। ਮੈਂ ਬੀਬੀ ਕਿਰਨਜੋਤ ਕੌਰ ਨੂੰ ਤੇ ਉਹਨਾਂ ਦੀ ਦੂਜੀ ਭੈਣ ਨੂੰ, ਬੀਬੀ ਰਜਿੰਦਰ ਕੌਰ ਦੀਆਂ ਬੇਟੀਆਂ ਨੂੰ ਕਾਇਲ ਕਰਨ ਦੇ ਲਈ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਰਾਹੀਂ ਮਿਲ ਕੇ ਵੀ ਉਹਨਾਂ ਨੂੰ ਚਾਹਿਆ, ਪਰ ਉਹਨਾਂ ਨੂੰ ਇਹ ਅੱਜ ਵੀ ਲੱਗਦਾ ਹੈਗਾ ਕਿ ਸ਼ਾਇਦ ਮੈਂ ਬੀਬੀ ਰਜਿੰਦਰ ਕੌਰ ਦਾ ਕਤਲ ਦੇ ਵਿੱਚ ਕੋਈ ਗੱਲ ਕੀਤੀ। ਉਹਨੇ ਆਪਦਾ ਦਿਲ ਹੌਲਾ ਕੀਤਾ ਸੀ। ਸੋ ਇਸ ਪਰਿਵਾਰ ਨਾਲ ਜਾਂ ਖਾਸ ਤੌਰ ਤੇ ਬਾਬਾ ਸੂਰਤ ਸਿੰਘ ਦੇ ਸੰਘਰਸ਼ ਨਾਲ ਮੇਰੀ ਦਿਲੀ ਤੌਰ ਤੇ ਭਾਵਨਾ ਜੁੜੀ ਹੋਈ ਹੈ। ਇਸ ਸ਼ਖਸ ਦੇ ਨਾਲ ਜਾਂ ਹੋਰ ਸਿੱਖ ਸੰਘਰਸ਼ ਵਿੱਚ ਵਿਚਰਦੇ ਬੰਦਿਆਂ ਨਾਲ ਬਹੁਤ ਸਾਰੇ ਬਖਰੇਵੇਂ ਰਹਿ ਹੋਣਗੇ, ਬੰਦਿਆਂ ਦੇ ਹੁੰਦੇ ਆ, ਬਹੁਤ ਸਾਰੇ ਥਾਵਾਂ ਤੇ ਅਸਹਿਮਤੀਆਂ ਰਹੀਆਂ ਹੋਣਗੀਆਂ, ਪਰ ਇਹ ਬੰਦੇ ਜਿਹੜੇ ਸੀ ਸਾਰੇ ਕੌਮ ਦਾ ਦਰਦ ਰੱਖਦੇ ਬੰਦੇ ਆ, ਇਹ ਪੰਥ ਨੂੰ, ਕੌਮ ਨੂੰ ਪਿਆਰ ਕਰਦੇ ਬੰਦੇ ਆ। ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਇਹੋ ਜਿਹੇ ਲੋਕਾਂ ਤੋਂ ਪ੍ਰੇਰਨਾ ਲੈ ਕੇ ਆਪਾਂ ਆਪੋ ਆਪਣੇ ਜੀਵਨ ਦੇ ਵਿੱਚ ਕੌਮ ਪ੍ਰਸਤੀ, ਪੰਥ ਪ੍ਰਸਤੀ ਲਾਈਏ। ਸਮਾਂ ਕਾਫੀ ਹੋ ਗਿਆ, ਇੱਥੇ ਸਮਾਪਤੀ ਕਰਦੇ ਹਾਂ। ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।